ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ। ਦੱਸਣਗੇ ਪੰਜਾਬ 'ਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਫੋਨ ਨੰਬਰ 4082722500, ਕ੍ਰਿਸ਼ਨ ਧਨੋਤਾ ਜੁਬਾ ਸਿਟੀ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ, ਸਰਬਜੀਤ ਸਿੰਘ ਬਾਸੀ ਅਟਵਾਟਰ, ਸੁੱਚਾ ਸਿੰਘ ਜੀ ਪ੍ਰਿਜ਼ਨੋ ਤੋਂ, ਤਾਰਾ ਸਿੰਘ ਜੀ ਪ੍ਰਿਜ਼ਨੋ ਤੋਂ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜਾਟਾਂ ਦੀ। ਜਾਟਾਂ ਨੇ ਦਿੱਲੀ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਅੰਦੋਲਨ ਦੀਆਂ ਤਿਆਰੀਆਂ। ਜੀ, ਅੱਜ ਇਹਨਾਂ ਦੇ ਜਿਹੜੇ 32 ਦਿਨਾਂ ਤੋਂ ਚੱਲਦਾ ਪਿਆ ਸੀ ਧਰਨਿਆਂ ਦਾ ਸਿਲਸਿਲਾ, ਉਹ ਦਿੱਲੀ ਜਾ ਪਹੁੰਚਿਆ ਔਰ ਇਹਦੀ ਅਗਵਾਈ ਕੀਤੀ ਹੈ ਇਹਨਾਂ ਦੇ ਧੜੇ ਦਾ ਇੱਕ ਹੈਗਾ ਯਸ਼ਪਾਲ ਮਲਿਕ, ਉਹਦਾ ਨਾਮ ਅਖਿਲ ਭਾਰਤੀ ਜਾਟ ਰਾਖਵਾਂਕਰ ਸੰਘਰਸ਼ ਕਮੇਟੀ ਹੈ ਜਿਹੜੀ, ਉਸ ਧੜੇ ਦੀ ਅਗਵਾਈ ਕਰਤਾ ਯਸ਼ਪਾਲ ਮਲਿਕ ਹੈ ਜਿਹੜਾ, ਉਹ ਲੈ ਕੇ ਗਿਆ ਦਿੱਲੀ। ਉਹਦੇ ਸੱਦੇ ਤੇ ਉੱਥੇ ਇਕੱਠ ਬਹੁਤ ਜ਼ਿਆਦਾ ਹੋਇਆ ਅੱਜ। ਔਰ ਕੱਲਾ ਹਰਿਆਣੇ ਦਾ ਹੀ ਇਹ ਜਾਟ ਤਬਕਾ ਉੱਥੇ ਇਕੱਠਾ ਨਹੀਂ ਹੋਇਆ, ਉੱਥੇ ਇਕੱਤਰ ਨਹੀਂ ਹੋਇਆ, ਬਲਕਿ ਯੂਪੀ ਦੇ ਵਿੱਚੋਂ ਵੀ, ਕੁਛ ਰਾਜਸਥਾਨ ਦੇ ਵਿੱਚੋਂ ਵੀ, ਔਰ ਥੋੜੇ ਬਹੁਤ ਪੰਜਾਬ ਦੇ ਵਿੱਚੋਂ ਵੀ ਜਿਹੜੇ ਜਾਟ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਉੱਥੇ ਪਹੁੰਚੇ ਆ। ਹੁਣ ਉਹਨਾਂ ਨੇ ਉੱਥੇ 4 ਮਤੇ ਆ ਜਿਹੜੇ ਪਗਾਏ ਆ। ਪਹਿਲਾ ਮਤਾ ਇਹ ਆ ਕਿ ਇੱਕ ਤੇ 20 ਮਾਰਚ ਨੂੰ ਮੁੜ ਤੋਂ ਦਿੱਲੀ ਨੂੰ ਕੂਚ ਕੀਤਾ ਜਾਏਗਾ ਤੇ ਫਿਰ ਉਦੋਂ ਆਰ ਪਾਰ ਦੀ ਲੜਾਈ ਹੋਏਗੀ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜਾਂ ਤੇ ਸਾਡੇ ਹੱਕ ਇੱਥੇ ਰੱਖ, ਨਹੀਂ ਤੇ ਫਿਰ ਅਸੀਂ 20 ਮਾਰਚ ਨੂੰ ਦਿੱਲੀ ਨੂੰ ਦਿਆਂਗੇ ਕੱਟ। ਉਹ ਕਹਿੰਦੇ ਕਿ ਅਸੀਂ ਸਾਰੇ ਰਸਤੇ ਬੰਦ ਕਰ ਦਿਆਂਗੇ ਦਿੱਲੀ ਦੇ ਜਿਹੜੇ ਹਰਿਆਣੇ ਚੋਂ ਗੁਜ਼ਰਦੇ ਆ। ਦੂਜਾ ਉਹਨਾਂ ਨੇ ਕਿਹਾ ਕਿ ਜਾਟਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸਨ ਪਹਿਲੇ ਜਾਟ ਅੰਦੋਲਨ ਦੇ ਵਿੱਚ, ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਲੋਕ ਮਰੇ ਸਨ। ਇਸ ਤਰ੍ਹਾਂ ਦੀਆਂ ਜਿਹੜੀਆਂ ਉਹ 3-4 ਮੰਗਾਂ ਤੇ ਉਹਨਾਂ ਨੇ ਮਤੇ ਪੁਗਾ ਦਿੱਤੇ ਆ। ਯਾਨੀ ਸਭ ਤੋਂ ਵੱਡਾ ਜਿਹੜਾ ਐਲਾਨ ਉਹ ਇਹੋ ਹੀ ਆ ਕਿ 20 ਮਾਰਚ ਤੱਕ ਜੇ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤੇ ਅਸੀਂ ਇਹ ਸਾਰੇ ਰਸਤੇ ਆ ਜਿਹੜੇ ਦਿੱਲੀ ਵਾਲੇ ਜਾਮ ਕਰ ਦਿਆਂਗੇ। ਉਂਝ ਜਾਬਤਾ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਹ ਕੁਛ ਰਾਜਾਂ ਦੇ ਵਿੱਚੋਂ ਇਕੱਠੇ ਹੋਏ ਆ ਕਿਸਾਨ ਜਾਟ, ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਰੇਸ਼ਾਨੀ ਦਾ ਸਬੱਬ ਬਣਨਗੇ, ਕਿਉਂਕਿ ਜਿਸ ਤਰੀਕੇ ਨਾਲ ਲਾਮਬੰਦੀ ਹੋਈ ਆ ਯੂਪੀ ਦੇ ਵਿੱਚ, ਯੂਪੀ ਤੋਂ ਬਾਅਦ ਇਹ ਰਾਜਸਥਾਨ ਦੇ ਵਿੱਚ ਲਾਮਬੰਦੀ ਹੋ ਗਈ। ਹੁਣ ਪੰਜਾਬ ਦੇ ਵਿੱਚੋਂ ਵੀ ਸੁਣਿਆ ਕਿ ਕੁਛ ਲੋਕ ਹੈ ਜਿਹੜੇ ਉੱਥੇ ਪਹੁੰਚੇ ਸਨ ਇਸ ਅੰਦੋਲਨ 'ਚ ਭਾਗ ਲੈਣ ਲਈ। ਤਾਂ ਇੱਥੋਂ ਜਾਪਦਾ ਇਹ ਆ ਕਿ ਇਹ ਜਿਹੜਾ ਗੁਲਾਮਾਂ ਰਾਜਸੀ ਲੋਕਾਂ ਨੇ ਗੱਲ ਦੇ ਵਿੱਚ ਪਾਇਆ ਸੀਗਾ ਹਰਿਆਣੇ ਦੇ, ਕਿਉਂਕਿ ਭੁਪਿੰਦਰ ਹੁੱਡਾ ਨੇ ਵੀ ਇਹਨਾਂ ਨੂੰ ਕਿਹਾ ਸੀ ਤੁਹਾਨੂੰ ਅਸੀਂ ਰਾਖਵਾਂ ਕਰਨ ਦਿਆਂਗੇ। ਉਹਨੇ ਅੰਤ ਤੱਕ ਇਹਨਾਂ ਨੂੰ ਲਮਕਾਈ ਰੱਖਿਆ। ਮੁੜ ਕੇ ਜੇ ਕੀਤਾ ਵੀ ਐਲਾਨ ਤੇ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਲਟਕ ਗਿਆ। ਫਿਰ ਇਹਨਾਂ ਦੀ ਜਿਹੜੀ ਸਰਕਾਰ ਆਈ ਭਾਜਪਾ ਵਾਲਿਆਂ ਦੀ, ਉਹਨਾਂ ਨੇ ਵੀ ਇਸੇ ਤਰ੍ਹਾਂ ਦਾ ਲਾਰਾ ਲਾਇਆ। ਇਹ ਜਿਹੜੀ ਪੈਦਾਇਸ਼ ਹੈ ਇਸ ਸਮੱਸਿਆ ਦੀ, ਉਹ ਪੈਦਾਇਸ਼ ਤੇ ਸਿਆਸੀ ਲੋਕਾਂ ਵੱਲੋਂ ਹੀ ਕੀਤੀ ਗਈ ਹੈ। ਔਰ ਉਹ ਜਿਹੜੇ ਸਿਆਸੀ ਲੋਕ ਇਸ ਸਮੇਂ ਹਰਿਆਣੇ ਤੇ ਰਾਜ ਕਰਦੇ ਆ, ਉਹਨਾਂ ਦੇ ਵਿੱਚ ਬਹੁਲਤਾ ਜਾਟ ਨੇਤਾਵਾਂ ਦੀ ਹੈ। ਚਾਹੇ ਵਿਰੋਧੀ ਧਿਰ 'ਚ ਵੀ ਬੈਠੇ ਹੋਣ, ਵਿਰੋਧੀ ਧਿਰ 'ਚ ਵੀ ਚੜ੍ਹਤ ਹੈ ਜਿਹੜੀ ਜਾਟ ਨੇਤਾਵਾਂ ਦੀ ਹੈ। ਤਾਂ ਉਹ ਤੋਂ ਜਾਪਦਾ ਹੈ ਕਿ ਹਰਿਆਣੇ ਦੇ ਜਿਹੜੇ ਉਹ ਜਾਟ ਨੇਤਾ ਆ, ਚਾਹੇ ਉਹ ਵਿਰੋਧੀ ਧਿਰ ਦੇ ਆ, ਚਾਹੇ ਉਹ ਸੱਤਾਧਾਰੀ ਆ ਜਾਂ ਤੀਜੀ ਧਿਰ ਆ ਜਿਹੜੀ, ਉਹ ਤਿੰਨ, ਕਿਉਂਕਿ ਉੱਥੇ ਪ੍ਰਮੁੱਖ ਧਿਰਾਂ, ਤਿੰਨੇ ਹੀ ਪ੍ਰਮੁੱਖ ਧਿਰਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਫੈਸਲਾ ਕਰ ਚੁੱਕੀਆਂ ਕਿ ਜੇ ਇਹ ਹੱਕ ਲੈਣਾ ਤੇ ਥੋੜ੍ਹਾ ਜਿਹਾ ਦਿੱਲੀ ਦੇ ਸੀਨੇ ਤੇ ਗੋਡਾ ਧਰਿਆ ਜਾਵੇ। ਉਹਦੇ 'ਚ ਇਹ ਆ ਕਿ ਇੱਕ ਤੇ ਹਰਿਆਣੇ 'ਚ ਜਿਹੜੀ ਅੱਗੇ ਅੱਗ ਲੱਗੀ ਆ, ਉਹੋ ਜਿਹੀ ਸਮੱਸਿਆ ਤੋਂ ਬਚਿਆ ਜਾ ਸਕਦਾ। ਦੂਜਾ, ਕਿਉਂਕਿ ਇਹ ਮੁੱਦਾ ਜਿਹੜਾ ਉਹ ਇਕੱਲਾ ਰਾਜ ਦਾ ਹੀ ਨਹੀਂ, ਮੁੜ ਕੇ ਕੋਰਟ ਕਚਹਿਰੀਆਂ 'ਚ ਚਲੇ ਜਾਂਦਾ, ਸੁਪਰੀਮ ਕੋਰਟ ਦਖਲ ਦੇ ਦਿੰਦੀ ਹੈ। ਸੋ ਇਹ ਸ਼ਾਇਦ ਹੁਣ ਇਹਨਾਂ ਨੇ ਰਾਹ ਕੱਢਿਆ ਕਿ ਇੱਕ ਤੇ ਸਾਡੇ ਤੇ ਗੱਲ 'ਚ ਭਸੂੜੀ ਨਹੀਂ ਪਵੇਗੀ, ਦੂਜਾ ਦਿੱਲੀ ਦੇ ਜਾ ਕੇ ਜਦੋਂ ਅਸੀਂ ਧੌਣ ਤੇ ਗੋਡੇ ਰੱਖਾਂਗੇ ਤਾਂ ਫਿਰ ਉੱਥੇ ਸ਼ਾਇਦ ਸਾਡੀ ਇਹ ਮੰਗ ਸੌਖ ਨਾਲ ਪੂਰੀ ਹੋ ਜਾਏਗੀ। ਚੌਟਾਲੇ, ਹੁੱਡਾ ਜਾਂ ਖੱਟਰ, ਇਹ ਤਿੰਨੇ ਹੀ ਅੰਦਰੋਂ ਖਾਤੇ ਇਹਨਾਂ ਦੇ ਬੰਦੇ ਬਹੁਤੇ ਜਿਹੜੇ ਉਹ ਇਸ ਅੰਦੋਲਨ ਨੂੰ ਸਪੋਰਟ ਕਰਦੇ ਪਏ ਆ। ਸੋ ਇਹੀ ਕਾਰਨ ਹੈ ਕਿ ਅੱਜ 50,000 ਤੋਂ ਵੱਧ ਉੱਥੇ ਜਾਟ ਕਾਰਕੁਨਾਂ ਨੇ ਗ੍ਰਿਫਤਾਰੀ ਦਿੱਤੀ ਹੈ। ਸੋ ਇਹੀ ਇਸ
ਜੱਟ ਅੰਦੋਲਨ ਦੀ ਜਿਹੜੀ ਕਹਾਣੀ ਦਾ ਸਿੱਟਾ ਉਹ ਇਹੀ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਮਜ਼ਬੂਤ ਹੋ ਸਕਦਾ ਹੈ। ਇਹਦੇ ਨਾਲ ਜੇ 11 ਤਰੀਕ ਨੂੰ 11 ਮਾਰਚ ਨੂੰ ਨਤੀਜਾ ਇੱਥੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੇ ਉਲਟ ਆਉਂਦਾ ਤਾਂ ਫਿਰ ਇਹਦੇ ਨਾਲ ਇਹ ਵੀ ਇੱਕ ਸੰਭਾਵਨਾ ਹੈ ਕਿ ਜਿਸ ਤਰ੍ਹਾਂ ਜੱਟ ਅੰਦੋਲਨ ਸਿਆਸਤ ਦੇ ਵੱਲੋਂ ਸਪਾਂਸਰ ਕਰਕੇ ਚਲਾਇਆ ਜਾ ਰਿਹਾ, ਉਵੇਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ SYL ਜਾਂ ਚੰਡੀਗੜ੍ਹ ਦੇ ਮੁੱਦੇ ਤੇ ਵੀ ਇਸ ਤਰ੍ਹਾਂ ਦਾ ਅੰਦੋਲਨ ਚਲਾਇਆ ਜਾ ਸਕਦਾ ਹੈ। ਅੱਜ ਹੀ ਤੇ ਅੱਗੇ ਗੱਲ ਕਰਦੇ ਹਾਂ ਤੇਲੰਗਾਨਾ ਸਰਕਾਰ ਦੀ, ਤੇ ਉਸ ਨੇ ਇੱਕ ਹੈਰਾਨ ਕਰਨ ਵਾਲਾ ਫਰਮਾਨ ਜਾਰੀ ਕੀਤਾ। ਦੇਖੋ, ਮੂਰਖਾਂ ਦੇ ਕੋਈ ਸਿੰਘ ਹੁੰਦੇ ਆ ਤੇ ਨਾ ਹੀ ਇਹਨਾਂ ਦੇ ਅੱਡ ਕੋਈ ਪਿੰਡ ਹੁੰਦੇ ਆ, ਇੱਥੇ ਵਿੱਚ ਹੀ ਰਹਿੰਦੇ ਆ। ਇਹ ਬੜੀ ਘਟੀਆ ਮਾਨਸਿਕਤਾ ਦੇ ਲੋਕ ਆ ਜਿਹੜੇ ਮੁੜ ਕੇ ਬਹੁਤ ਉੱਚੇ ਅਹੁਦਿਆਂ ਤੇ ਪਹੁੰਚ ਜਾਂਦੇ ਆ। ਇਹ ਜਿਹੜੀ ਤੇਲੰਗਾਨਾ ਦੀ ਸਰਕਾਰ ਹੈ, ਇਹਨਾਂ ਦਾ ਜਿਹੜਾ ਮੁੱਖ ਮੰਤਰੀ ਹੈ ਚੰਦਰ ਸ਼ੇਖਰ ਰਾਓ, ਉਹਦਾ ਚਿੱਠਾ ਆਪਾਂ ਕੁਛ ਦਿਨ ਪਹਿਲਾਂ ਪੜ੍ਹਿਆ ਗਿਆ ਕਿ ਕਿਵੇਂ ਉਹ ਉਸ ਰਾਜ ਦਾ ਖਜ਼ਾਨਾ ਜਿਹੜਾ ਉਹ ਸੁਖਨਾ ਜਿਹੜੀਆਂ ਸੁਖੀਆਂ ਉਹਨਾਂ ਦੇ ਵਿੱਚ ਲਟਾਉਂਦਾ ਫਿਰਦਾ। ਜਿਹੜੇ ਰਾਜ ਦੇ ਵਿੱਚ ਕਿਸਾਨ ਆ ਆਤਮ ਹੱਤਿਆ ਕਰਦੇ ਪਏ, ਗੋਡੇ ਗੋਡੇ ਜਿਹੜਾ ਸੂਬਾ ਕਰਜ਼ਾਈ ਆ, ਉਸ ਸਰਕਾਰ ਨੇ ਅੱਜ ਅਜੀਬੋ-ਗਰੀਬ ਜਿਹਾ ਫੈਸਲਾ ਦਿੱਤਾ। ਉਹ ਇਹ ਸੀਗਾ ਕਿ ਜਿੰਨੇ ਉੱਥੇ ਰੈਜ਼ੀਡੈਂਸ਼ੀਅਲ ਕਾਲਜ ਆ ਉਹਨਾਂ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਕਿ ਸਿਰਫ ਤੇ ਸਿਰਫ ਅਣਵਿਆਹੀਆਂ ਕੁੜੀਆਂ ਯਾਨੀ ਕੁਆਰੀਆਂ ਕੁੜੀਆਂ ਹੀ ਪੜ੍ਹਾਈ ਕਰਨਗੀਆਂ। ਜਿਹੜੀਆਂ ਵਿਆਹੀਆਂ ਕੁੜੀਆਂ ਉਹ ਉਹਨਾਂ ਕਾਲਜਾਂ ਦੇ ਵਿੱਚ ਪੜ੍ਹਾਈ ਨਹੀਂ ਕਰ ਸਕਦੀਆਂ। ਇਹਨਾਂ ਨੇ ਤਰਕ ਇਹ ਦਿੱਤਾ ਕਿ ਭਾਈ ਜਿਹੜੀਆਂ ਕੁੜੀਆਂ ਅਣਵਿਆਹੀਆਂ, ਜਦੋਂ ਉਹਨਾਂ ਦੇ ਨਾਲ ਵਿਆਹੀਆਂ ਕੁੜੀਆਂ ਪੜ੍ਹਦੀਆਂ ਤੇ ਵਿਆਹੀਆਂ ਕੁੜੀਆਂ ਦੇ ਫਿਰ ਹਸਬੈਂਡ ਪਤੀ ਹੈ ਜਿਹੜੇ ਉਹ ਕੈਂਪਸ ਦੇ ਵਿੱਚ ਆਉਂਦੇ ਆ, ਜਿਹਦੇ ਨਾਲ ਉਹਨਾਂ ਦਾ ਧਿਆਨ ਭੰਗ ਹੁੰਦਾ, ਜਿਹਦੇ ਨਾਲ ਉਹਨਾਂ ਦੀ ਮਾਨਸਿਕਤਾ ਜਿਹੜੀ ਉਹ ਦੂਜੇ ਪਾਸੇ ਜਾਂਦੀ ਹੈ, ਉਲਾਰਵਾਦੀ ਹੁੰਦੀ ਹੈ। ਸੋ ਇਹ ਤਰਕ ਦੇ ਕੇ ਜੀਬੋ ਗਰੀਬ ਜਿਹਾ ਤਰਕ ਦੇ ਕੇ ਉਹਨਾਂ ਨੇ ਅੱਜ ਉੱਥੇ ਇਹ ਫਰਮਾਨ ਜਾਰੀ ਕਰ ਦਿੱਤਾ। ਵੈਸੇ ਸਾਡੇ ਭਾਰਤ ਦੇ ਵਿੱਚ ਤੁਗਲਕ ਰਾਜ ਕਰਕੇ ਗਿਆ, ਪਰ ਉਹ ਗਿਆ ਨਹੀਂ, ਉਹ ਇੱਥੇ ਹੀ ਆ। ਉਹ ਕਦੇ ਕਿਸੇ ਰੂਹ ਦੇ ਵਿੱਚ ਪ੍ਰਵੇਸ਼ ਕਰ ਜਾਂਦਾ, ਕਦੇ ਕਿਸੇ ਰੂਹ ਦੇ ਵਿੱਚ ਪ੍ਰਵੇਸ਼ ਕਰ ਜਾਂਦਾ। ਔਰ ਸਾਡੇ ਤੇ ਦਿੱਲੀ ਦਾ ਇੱਕ ਰੋਡ ਹੀ, ਉਹਦਾ ਨਾਂ ਹੀ ਤੁਗਲਕ ਰੋਡ ਆ। ਉੱਥੇ ਪਤਾ ਨਹੀਂ ਹੁਣ ਕੌਣ ਕੌਣ ਰਹਿੰਦਾ, ਕਿਉਂਕਿ ਤੁਗਲਕ ਕਾਫੀ ਇਸ ਦੇਸ਼ ਦੇ ਨਾਲ ਜੁੜਿਆ ਹੋਇਆ। ਕਰਨਾਟਕ ਦੇ ਵਿੱਚੋਂ ਇੱਕ ਵਾਰੀ ਫੈਸਲਾ ਆ ਗਿਆ ਸੀ ਇੱਕ ਕਾਲਜ ਦਾ ਕਿ ਕੋਈ ਜੀਨ ਪਾ ਕੇ ਕੁੜੀ ਨਹੀਂ ਆਏਗੀ। ਇਸ ਤਰ੍ਹਾਂ ਦੇ ਬੜੇ ਅਜੀਬੋ ਗਰੀਬ ਜਿਹੇ ਫੈਸਲੇ ਹੁੰਦੇ। ਪਰ ਆਹ ਜਿਹੜਾ ਫੈਸਲਾ ਹੈ ਕਹਿੰਦਾ ਜੀ ਕਿ ਧਿਆਨ ਭਟਕੇਗਾ। ਹੁਣ ਦੇਖੋ, ਧਿਆਨ ਤੇ ਉਹਨਾਂ ਲੋਕਾਂ ਦਾ ਵੀ ਭਟਕ ਜਾਂਦਾ ਜਿਹੜੇ ਧਿਆਨ 'ਚ ਬੈਠੇ ਹੁੰਦੇ ਆ। ਸਮਾਧੀ ਲਾ ਕੇ ਵੀ ਬੈਠੇ ਹੋਣ, ਉਹਨਾਂ ਦਾ ਧਿਆਨ ਵੀ ਭਟਕ ਸਕਦਾ, ਕੀ ਗਰੰਟੀ ਹੈ। ਗੁਰਬਾਣੀ ਜਿਵੇਂ ਕਹਿੰਦੀ ਕਿ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਾਲੇ ਵਿਤਾਰ। ਸੋ ਲਿਵ ਲਾਇਆ ਵੀ ਕਈ ਵਾਰ ਜਿਹੜਾ ਮਨ ਹੈ ਉਹ ਚੁੱਪ ਨਹੀਂ ਕਰਦਾ। ਉਹ ਮਨ ਨੂੰ ਇਸ ਤਰ੍ਹਾਂ ਦੇ ਨਾਲ ਉਹਨੂੰ ਇਸ ਤਰ੍ਹਾਂ ਦੇ ਨਾਲ ਜ਼ਬਰਦਸਤੀ ਬਣਨ ਦੀ ਕੋਸ਼ਿਸ਼ ਕਰਨੀ ਮੇਰੇ ਖਿਆਲ ਨਾਲ ਵਾਹਿਯਾਤ ਕੋਸ਼ਿਸ਼ ਹੈ। ਔਰ ਦੂਜੀ ਗੱਲ ਇਹ ਹੈ ਕਿ ਦੇਖੋ, ਜਿਹੜੀ ਇਸ ਤਰ੍ਹਾਂ ਦੀ ਮਾਨਸਿਕਤਾ ਉਹ ਕੁੜੀਆਂ ਨੂੰ ਕਿਹੜੇ ਪਾਸੇ ਲਿਜਾ ਰਹੀ ਹੈ। ਖਾਸ ਤੌਰ ਤੇ ਉਹਨਾਂ ਸੂਬਿਆਂ ਦੇ ਵਿੱਚ ਮਨੀਪੁਰ ਦੇ ਅੰਦਰ ਬੀਬੀ ਨਾਜ਼ਮਾ ਉਹ ਇਲੈਕਸ਼ਨ ਲੜਨ ਜਾ ਰਹੀ ਹੈ। ਪਹਿਲੀ ਮੁਸਲਿਮ ਲੀਡਰ ਹੈ ਜਿਹੜੀ ਉਹ ਇਲੈਕਸ਼ਨ 'ਚ ਉਤਰੀ ਹੈ ਮਨੀਪੁਰ, ਉਹਦੇ ਖਿਲਾਫ ਫਤਵਾ ਜਾਰੀ ਕਰ ਦਿੱਤਾ ਗਿਆ। ਉਹਦੇ ਧਰਮ ਦੇ ਆਗੂਆਂ ਨੇ ਜਿਹਦਾ ਫਰਜ਼ ਬਣਦਾ ਸੀ ਜਿਹਨਾਂ ਦਾ ਕਿ ਉਹਨੂੰ ਸਨਮਾਨਿਤ ਕਰਦੇ, ਉਹਦਾ ਸਤਿਕਾਰ ਕਰਦੇ, ਉਹਦੀ ਸਪੋਰਟ ਕਰਦੇ, ਉਲਟਾ ਕੀ ਕਰ ਦਿੱਤਾ ਕਿ ਉਹਨੂੰ ਫਤਵਾ ਜਾਰੀ ਕਰ ਦਿੱਤਾ ਉਹਦੇ ਵਿਰੁੱਧ ਕਿ ਭਾਈ ਜੇ ਇਹ ਮਰ ਵੀ ਜਾਂਦੀ ਕੱਲ ਨੂੰ ਤੇ ਇਹਦੀ ਮਰੀ ਨੂੰ, ਇਹਦੀ ਲਾਸ਼ ਨੂੰ ਕਬਰ ਜੋਗੀ ਥਾਂ ਨਹੀਂ ਦੇਣੀ ਕਿਸੇ ਨੇ। ਇਹੋ ਜਿਹੇ ਫੈਸਲੇ ਆ ਰਹੇ ਆ। ਸਾਡੇ ਇੱਥੇ ਲੁਧਿਆਣੇ ਦੇ ਵਿੱਚ ਵੀ ਇੱਕ ਬਹੁਤ ਬੇਰਹਿਮ ਮਾਪਿਆਂ ਦੀ ਇੱਕ ਬੜੀ ਦਰਿੰਦਗੀ ਵਾਲੀ ਘਟਨਾ ਸਾਹਮਣੇ ਆਈ ਆ। ਉੱਥੇ ਇਹਨਾਂ ਨੇ ਕੀ ਕੀਤਾ, ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤੀਆਂ ਕੁੜੀਆਂ। ਦੋ ਭੈਣਾਂ ਦੇ ਵਿੱਚੋਂ ਇੱਕ ਭੈਣ ਕੁਦਰਤੀ ਬਚ ਗਈ, ਇੱਕ ਮਰ ਗਈ ਆ, ਸਿਰਫ ਤੇ ਸਿਰਫ ਇਸੇ ਕਰਕੇ ਕਿਉਂਕਿ ਕੁੜੀਆਂ ਸਨ। ਮਾਰੀਆਂ ਵੀ ਕਹਿੰਦੇ ਕਿ ਮਾਂ ਨੇ ਜਿਹਨੇ ਢਿੱਡੋਂ ਜੰਮੀਆਂ। ਔਰ ਇੱਕ ਵਾਹਵਾ ਬਚ ਗਈ ਆ, ਅਦਮੋਈ ਜੀ, ਉਹ ਕਿਸੇ ਡਰਾਈਵਰ ਨੇ ਕੱਢ ਲਈ ਅਗਲੇ ਦਿਨ ਨਹਿਰ ਦੇ ਵਿੱਚੋਂ। ਸੋ ਇਹ ਸਾਰੀਆਂ ਘਟਨਾਵਾਂ ਜੋ ਵਾਪਰਦੀਆਂ ਪਈਆਂ ਉਹ ਇਹ ਦੱਸਦੀਆਂ ਪਈਆਂ ਕਿ ਇਸ ਮੁਲਕ ਦੀਆਂ ਕੰਧਾਂ ਤੋਂ ਬੇਸ਼ੱਕ ਜਿਹੜੇ ਕੈਲੰਡਰ ਆ ਉਹ 21ਵੀਂ ਸਦੀ 'ਚ ਪਹੁੰਚ ਗਏ, ਤਰੀਕਾ ਤੇ 21ਵੀਂ ਸਦੀ ਦੀਆਂ ਦੱਸੀ ਜਾਂਦੇ ਆ। ਪਰ ਵਾਸਤਵਿਕਤਾ ਇਹ ਹੈ ਕਿ ਇੱਥੋਂ ਦੇ ਬਹੁਤ ਸਾਰੇ ਲੋਕ ਹਾਲੇ ਵੀ ਜਿਹੜੇ ਇਸ 21ਵੀਂ ਸਦੀ ਦੇ ਵਾਸੀ ਆ, ਜਿਨ੍ਹਾਂ ਦੀ ਮਾਨਸਿਕਤਾ ਜਿਹੜੀ ਉਹ ਹਾਲੇ ਵੀ 12ਵੀਂ 13ਵੀਂ 14ਵੀਂ ਸਦੀ 'ਚ ਫਿਰਦੀ ਆ। ਜਿੰਨਾ ਚਿਰ ਉਹ ਆ ਕੇ ਨਾਲ ਨਹੀਂ ਰਲਦੇ ਉਹਨਾਂ ਚਿਰ ਗੱਲ ਨਹੀਂ ਬਣਨੀ। ਇਸ ਕਰਕੇ ਆ ਜਿਹੜਾ ਤੇਲੰਗਾਨਾ ਦਾ ਫੈਸਲਾ ਹੈ, ਚਾਹੇ ਮਨੀਪੁਰ ਦਾ ਫੈਸਲਾ ਹੈ, ਹੋਰ ਬਹੁਤ ਸਾਰੇ ਇਹੋ ਜਿਹੇ ਫੈਸਲੇ ਆ। ਖਾਪ ਪੰਚਾਇਤਾਂ ਦੇ ਇਹੋ ਜਿਹੇ ਫੈਸਲੇ ਵੀ ਆਏ ਆ ਕਿ ਕੁੜੀਆਂ ਮੋਬਾਈਲ ਨਹੀਂ ਰੱਖ ਸਕਦੀਆਂ। ਇਹ ਉਹ ਜੋ ਸਭ ਕੁਛ ਚੱਲਦਾ ਪਿਆ, ਇਸ ਸਾਰੇ ਮਸਲੇ ਤੇ ਥੋੜ੍ਹੀ ਜਿਹੀ ਸਖਤਾਈ ਕਰਨ ਦੀ ਜ਼ਰੂਰਤ ਹੈ, ਥੋੜ੍ਹੀ ਜਿਹੀ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਆ। ਨਹੀਂ ਤੇ ਫਿਰ ਜਿਵੇਂ ਮੈਂ ਅੱਗੇ ਕਿਹਾ
ਕਿ ਉਹ ਕਈ ਸਦੀਆਂ ਦਾ ਜਿਹੜਾ ਫਾਸਲਾ ਹੈ ਉਹ ਬਰਕਰਾਰ ਰਹੇਗਾ। ਕੈਲੰਡਰ ਬਦਲੀ ਜਾਣਗੇ ਪਰ ਮਾਨਸਿਕਤਾ ਨਹੀਂ ਬਦਲੇਗੀ। ਬਿਲਕੁਲ ਜੀ, ਦੁਨੀਆ ਭਰ ਦੇ ਵਿੱਚ ਹੀ ਜਿਹੜਾ ਇਸ ਤਰ੍ਹਾਂ ਹੋ ਰਿਹਾ। ਤੇ ਅੱਗੇ ਆਪਾਂ SYL ਦੇ ਨਹਿਰ ਦੇ ਮੁੱਦੇ ਤੇ ਗੱਲ ਕਰੀਏ ਕਿ ਪੰਜਾਬ ਦੇ ਪੱਖ ਨੂੰ ਸੁਪਰੀਮ ਕੋਰਟ ਨੇ ਫੇਰ ਨਕਾਰਿਆ। ਜੀ ਇਹ ਤੇ ਹੁਣ ਬੁਝੇ ਦੀਵੇ ਚ ਤੇਲ ਪਾਉਣ ਵਾਲੀ ਗੱਲ ਆ। ਸੁਪਰੀਮ ਕੋਰਟ ਨੇ ਪਿਛਲੀ ਤਰੀਕ ਤੇ ਸਾਫ਼ ਕਰ ਦਿੱਤਾ ਸੀਗਾ ਕਿ ਜੀ ਤੁਸੀਂ ਇਹ ਦੱਸੋ ਕਿ ਨਹਿਰ ਕਿਵੇਂ ਬਣਾਉਣੀ ਆ, ਦੂਜੀ ਗੱਲ ਨਾ ਕਰੋ। ਅੱਜ ਇਹਨਾਂ ਨੇ ਜਾ ਕੇ ਇੱਕ ਨਵਾਂ ਤਰਕ ਪੇਸ਼ ਕੀਤਾ, ਨਵੀਂ ਦਲੀਲ ਦਿੱਤੀ। ਉਹ ਕੀ ਸੀ? ਉਹ ਇਹ ਸੀਗੀ ਕਿ ਜੀ ਜਿਹੜਾ 2004 ਵਾਲਾ ਐਕਟ ਆ, ਜਿਹੜਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਣਾਇਆ ਸੀ, ਉਹਨੂੰ ਹਰਿਆਣੇ ਨੇ ਕਿਉਂਕਿ ਚੈਲੰਜ ਨਹੀਂ ਕੀਤਾ, ਇਸ ਕਰਕੇ ਉਹ ਐਕਟ ਹਾਲੇ ਵੀ ਹੋਣ ਦੇ ਵਿੱਚ ਆ। ਉਸ ਐਕਟ ਦੇ ਅਨੁਸਾਰ ਨਹਿਰ ਨਹੀਂ ਬਣਾਈ ਜਾ ਸਕਦੀ। ਨਾਲ ਇਹਨਾਂ ਨੇ ਇਹ ਵੀ ਕਿਹਾ ਜੀ ਸਾਡੇ ਕੋਲ ਪਾਣੀ ਹੈ ਜਿਹੜਾ ਫਾਲਤੂ ਨਹੀਂ ਹੈਗਾ। ਸੋ ਉੱਥੇ ਵੀ ਅੱਜ ਜੇ ਦੇਖੀਏ ਤੇ ਦੋਹਰਾ ਇਹਨਾਂ ਦਾ ਮਾਪਦੰਡ ਸੀ, ਇੱਕ ਪਾਸੇ ਕਿ ਜੀ ਸਾਡੇ ਕੋਲ ਪਾਣੀ ਫਾਲਤੂ ਨਹੀਂ ਹੈਗਾ, ਇਹ ਤੇ ਤਸਲੀਮ ਕਰੀ ਜਾਂਦੇ ਆ ਕਿ ਜੀ ਹਾਂਜੀ ਹਿੱਸੇਦਾਰੀ ਹੈਗੀ ਆ, ਮਾਲਕੀ ਜਿਹੜੀ ਉਹ ਇਕੱਲੀ ਸਾਡੀ ਨਹੀਂ। ਦੂਜੇ ਪਾਸੇ ਇਹ ਕਹੀ ਜਾਂਦੇ ਕਿ ਜੀ ਸਾਡਾ ਐਕਟ ਹੈ ਜਿਹੜਾ ਉਹ ਹੋਣ ਦੇ ਵਿੱਚ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਕਾਨੂੰਨੀ ਚਾਰਾਜੋਈ ਹੈ ਜਿਹੜੀ ਕਮਜ਼ੋਰ ਹੈ, ਜਿਹੜੀ ਬਿਲਕੁਲ ਪੋਲੀਓ ਦਾ ਸ਼ਿਕਾਰ ਹੋਈ ਪਈ ਆ। ਕਿਉਂਕਿ ਇਹਨਾਂ ਨੇ ਵਕੀਲ ਪਹਿਲਾਂ ਉਹ ਖੜਾ ਕਰੀ ਰੱਖਿਆ ਜਿਹੜਾ ਕਦੇ ਚੌਟਾਲਾ ਸਰਕਾਰ 'ਚ ਵਕੀਲ ਹੁੰਦਾ ਸੀ, ਉਹੀ ਵਕੀਲ ਇਹਨਾਂ ਦਾ ਇੱਧਰੋਂ ਪੈਰਵਾਈ ਕਰਦਾ ਰਿਹਾ। ਮੁੜ ਕੇ ਫਿਰ ਇੱਕ ਵਕੀਲ 40 ਵਕੀਲਾਂ ਦੇ ਅੱਗੇ ਲੜਦਾ ਰਿਹਾ, ਝਗੜਦਾ ਰਿਹਾ, ਕਿੰਨੇ ਮਹੀਨੇ ਉਹ ਇਕੱਲਾ ਉੱਥੇ ਪੇਸ਼ੀਆਂ ਭੁਗਤਦਾ ਰਿਹਾ। ਐਨ ਮੌਕੇ ਤੇ ਜਾ ਕੇ ਇਹਨਾਂ ਨੇ ਵਕੀਲ ਦਿੱਤੇ ਆ। ਸੋ ਕਮਜ਼ੋਰ ਕਾਨੂੰਨੀ ਲੜਾਈ ਲੜੀ ਆ ਪੰਜਾਬ ਨੇ। ਹਾਲੇ ਵੀ ਜਿਹੜੀ ਲੜਾਈ ਆ ਉਹ ਅਸਲ ਲੜਾਈ ਜਿਸ ਕੇਂਦਰ ਬਿੰਦੂ ਤੇ ਲੜਨੀ ਚਾਹੀਦੀ ਸੀ ਉੱਥੇ ਨਹੀਂ ਲੜਦੇ ਪਏ। ਹੁਣ ਇਹ ਠੀਕ ਆ ਕਿ ਜਿਹੜਾ ਇਹਨਾਂ ਨੇ ਤਰਕ ਪੇਸ਼ ਕੀਤਾ ਉਹ ਬਿਲਕੁਲ ਵਾਜਬ ਆ, ਕਿਉਂਕਿ ਉਹ ਐਕਟ ਹਾਲੇ ਹੋਣ ਦੇ ਵਿੱਚ ਜਿਹੜੀ ਸੁਣਵਾਈ ਚੱਲਦੀ ਪਈ ਹੈ, ਇਹ ਸੁਣਵਾਈ ਹੈ ਅਦਾਲਤੀ ਹੁਕਮ ਦੀ ਅਵੱਗਿਆ ਸੰਬੰਧੀ। ਸੋ ਉਹ ਜਿਹੜਾ ਐਕਟ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਉਹ ਹਾਲੇ ਜਿਉਂ ਦਾ ਤਿਉਂ ਹੈ। ਪਰ ਸੁਪਰੀਮ ਕੋਰਟ ਹੈ ਜਿਹੜੀ ਉਹ ਇਸ ਗੱਲ ਨੂੰ ਸੁਣਦੀ ਨਹੀਂ। ਉਹ ਕਹਿੰਦੀ ਕਿ ਹਾਂ ਜੀ ਜਿਹੜਾ ਪੁਰਾਣਾ ਨੁਕਤਾ ਹੈ ਨਾ ਉਹ ਤੇ ਕੋਈ ਵਿਚਾਰਨਾ ਹੀ ਨਹੀਂ, ਉਹਦੇ ਤੇ ਹੁਣ ਕੋਈ ਸੁਣਵਾਈ ਨਹੀਂ ਹੋਣੀ। ਬਸ ਹੁਣ ਸੁਣਵਾਈ ਜਿਸ ਮੁੱਦੇ ਤੇ ਹੋਣੀ ਹੈ ਉਹ ਮੁੱਦਾ ਇਹ ਹੈ ਕਿ ਤੁਸੀਂ ਇਹ ਦੱਸੋ ਕਿ ਨਹਿਰ ਕੱਢਣੀ ਕਿਵੇਂ ਆ। ਸੋ ਇਸ ਕਰਕੇ ਹੁਣ ਇਹ ਜਿਹੜੀ ਕਾਨੂੰਨੀ ਭਮੀਰੀ ਘੁੰਮ ਕੇ ਹੁਣ ਇੱਥੇ ਖੜਦੀ ਹੈ ਕਿ ਨਹਿਰ ਕੱਢਣੀ ਕਿਵੇਂ ਆ। ਉਂਝ ਤਰੀਕ ਹੈ ਜਿਹੜੀ 28 ਮਾਰਚ ਪੈ ਗਈ ਹੈ। 28 ਮਾਰਚ ਦਾ ਮਤਲਬ ਇਹ ਆ ਕਿ ਉਦੋਂ ਤੱਕ ਪੰਜਾਬ ਦੇ ਵਿੱਚ ਨਵੀਂ ਸਰਕਾਰ ਹੈ ਜਿਹੜੀ ਉਹ ਗਠਿਤ ਹੋ ਚੁੱਕੀ ਹੋਏਗੀ, ਉਹ ਹੋਂਦ 'ਚ ਆ ਚੁੱਕੀ ਹੋਏਗੀ। ਜਿਹੜੀ ਅਗਲੀ ਤਰੀਕ ਪਵੇਗੀ ਉਹ ਨਵੀਂ ਸਰਕਾਰ ਜਾ ਕੇ ਭੁਗਤੇਗੀ। ਉਹ ਉੱਥੇ ਜਾ ਕੇ ਕੀ ਦਲੀਲ ਪੇਸ਼ ਕਰਦੀ ਹੈ ਉਹ ਵੇਖਣੀ ਦਿਲਚਸਪ ਰਹੇਗੀ। ਉਂਝ ਜੇ ਆਪਾਂ ਗੱਲ ਕਰੀਏ SYL ਦੀ ਹਾਲੇ ਇਹ ਕਾਨੂੰਨੀ ਜੰਗ ਹੈ ਜਿਹੜੀ ਉਹ ਨਿਬੜਦੀ ਨਜ਼ਰ ਨਹੀਂ ਆਉਂਦੀ। ਕਿਉਂ ਨਿਬੜਦੀ ਨਜ਼ਰ ਨਹੀਂ ਆਉਂਦੀ? ਕਿਉਂਕਿ ਇੱਕ ਨੁਕਤਾ ਤੇ ਪੰਜਾਬ ਕੋਲ ਇਹ ਹੈ 2004 ਦੇ ਐਕਟ ਵਾਲਾ। ਇੱਕ ਨੁਕਤਾ ਇਹ ਹੈ ਕਿ ਜਿਹੜਾ ਇਹਨਾਂ ਨੇ ਜ਼ਮੀਨਾਂ ਦਾ ਉਹ ਡੀਨੋਟੀਫਾਈਡ ਕੀਤਾ ਹੋਇਆ, ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ, ਜ਼ਮੀਨਾਂ ਵਾਪਸ ਕਰ ਦਿੱਤੀਆਂ ਨੇ ਕਿਸਾਨਾਂ ਨੂੰ, ਉਹ ਵੀ ਇੱਕ ਕਾਨੂੰਨੀ ਲੜਾਈ ਦਾ ਧੁਰਾ ਬਣੇਗਾ। ਸੋ ਇਹ ਹਾਲੇ ਕਾਨੂੰਨੀ ਪਛੜੇ ਹੈ ਨੇ SYL ਦੇ ਵਿੱਚ। ਉਂਝ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਗੰਭੀਰਤਾ ਦੇ ਨਾਲ ਇਸ ਕੇਸ ਨੂੰ ਲੈ ਰਹੀ ਹੈ ਔਰ ਤਕਰੀਬਨ ਆਪਣਾ ਲਹਿਜਾ ਸਪਸ਼ਟ ਕਰ ਚੁੱਕੀ ਹੈ, ਉਹ ਤੋਂ ਲੱਗਦਾ ਕਿ ਇਹ ਲੜਾਈ ਜੇ ਸੁਪਰੀਮ ਕੋਰਟ 'ਚ ਤਬਦੀਲ ਵੀ ਹੋ ਗਈ ਤੇ ਕੇਂਦਰ ਦਰਬਾਰ ਦੇ ਵਿੱਚ ਜਾ ਕੇ ਫਿਰ ਅੜ ਜਾਏਗੀ। ਤੇ ਜੀ ਅਗਲੀ ਆਪਾਂ ਗੱਲ ਕਰਦੇ ਹਾਂ ਕਿ ਮੁੱਖ ਮੰਤਰੀ ਦੇ ਸਹੁਰੇ ਪਰਿਵਾਰ ਦਾ ਵੀ ਕਨੈਕਸ਼ਨ ਕੱਟਿਆ ਗਿਆ। ਪਾਵਰਕਾਮ ਰੀਲੀ ਪਾਵਰ ਵਿੱਚ ਹੀ ਆ ਗਈ ਹੈ ਜੀ। ਇਹ ਸਹੁਰਾ ਪਰਿਵਾਰ ਨੂੰ ਵੀ ਹਨੇਰੇ 'ਚ ਡੋਬ ਦਿੱਤਾ ਪਾਵਰਕਾਮ ਦੇ ਪਲਾਸ ਨੇ। ਇਹਦੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਦੇ ਚੱਕ ਫਤਿਹ ਸਿੰਘ ਵਾਲਾ ਪਿੰਡ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ। ਉੱਥੇ ਦੱਸਦੇ ਆ ਕਿ ਇਹਨਾਂ ਦੇ ਸਹੁਰਾ ਪਰਿਵਾਰ ਦੇ ਜਿਹੜੇ ਇਹਨਾਂ ਦੇ ਸਾਲੇ ਹਾਰ ਆ ਬੀਬੀ ਸ਼ਵਿੰਦਰ ਕੌਰ ਕੋਈ, ਉਹਨਾਂ ਦੇ ਘਰ ਦਾ ਜਿਹੜਾ ਬਿਜਲੀ ਕਨੈਕਸ਼ਨ ਸੀ ਉਹਦੇ ਸਿਰ ਤੇ 65,000 ਰੁਪਏ ਦੀ ਦੇਣਦਾਰੀ ਸੀਗੀ। 65,000 ਰੁਪਇਆ ਉਹਨਾਂ ਬਿੱਲ ਨਹੀਂ ਸੀ ਭਰਿਆ, ਇਸ ਕਰਕੇ ਪਾਵਰਕਾਮ ਨੇ ਉਹ ਕਨੈਕਸ਼ਨ ਕੱਟ ਦਿੱਤਾ। ਯਾਨੀ ਮੁੱਖ ਮੰਤਰੀ ਦਾ ਜਿਹੜਾ ਸਹੁਰਾ ਘਰ ਆ ਉਹ ਵੀ ਹਨੇਰੇ 'ਚ ਡਬੋ ਦਿੱਤਾ। ਹੁਣ ਪਤਾ ਨਹੀਂ ਉਹਨਾਂ ਨੇ ਇਹ ਪੈਸਾ ਭਰ ਕੇ ਦੁਬਾਰਾ ਚਾਨਣ ਕਰਵਾ ਲਿਆ ਜਾਂ ਪਾਵਰਕਾਮ ਨੇ ਹਾਲੇ ਵੀ ਉਹਨਾਂ ਦੇ ਘਰੇ 'ਚ ਹਨੇਰ ਰੱਖਿਆ। ਇਸ ਚੀਜ਼ ਦੀ ਤੇ ਹਾਲੇ ਤੱਕ ਕੋਈ ਰਿਪੋਰਟ ਨਹੀਂ ਆਈ, ਪਰ ਇਹ ਜ਼ਰੂਰ ਸਾਫ਼ ਹੋ ਗਿਆ ਸੀ ਸ਼ਾਮ ਤੱਕ ਕਿ ਕਨੈਕਸ਼ਨ ਇਹਨਾਂ ਦੇ ਸਹੁਰੇ ਪਰਿਵਾਰ ਦਾ ਕੱਟ ਦਿੱਤਾ ਗਿਆ। ਦੂਜੇ ਪਾਸੇ ਜੇ ਗੱਲ ਕਰੀਏ, ਅੱਜ ਸ਼ੇਰ ਸਿੰਘ ਘਬਾਇਆ ਜਿਹੜਾ ਅੱਧਾ ਅਕਾਲੀ ਅੱਧਾ ਕਾਂਗਰਸੀ ਹੈ, ਉਹਦੇ ਕਾਲਜ ਦਾ ਕਨੈਕਸ਼ਨ ਵੀ ਕੱਟਿਆ ਗਿਆ ਕਿਉਂਕਿ 24-25 ਲੱਖ ਰੁਪਏ ਦੀ ਉਹਦੀ ਦੇਣਦਾਰੀ ਸੀਗੀ। ਉਹ ਉਸ ਪਾਸੇ ਆਇਆ ਨਹੀਂ, ਪਤਾ ਨਹੀਂ ਹੁਣ ਜਾਂ ਤੇ ਉਹਨੂੰ ਉਮੀਦ ਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੋਈ ਚਮਤਕਾਰ ਹੋ ਸਕਦਾ,
ਜਾਂ ਫਿਰ ਉਹਨੂੰ ਬਿਲਕੁਲ ਹੀ ਉਮੀਦ ਹੈ ਨਹੀਂ ਕਿ ਭਾਈ ਪੱਟ ਕੇ ਮੀਟਰ ਲਿਜਾਣਾ, ਲੈ ਜਾਓ, ਸਾਥੋਂ ਨਹੀਂ ਸਿਆਪਾ ਹੁੰਦਾ, ਲੈ ਜਾਓ ਜਿਹਨੇ ਲਿਜਾਣਾ। ਵੈਸੇ ਅੱਜ ਫਰੀਦਕੋਟ ਜੇਲ੍ਹ ਦਾ ਵੀ ਦੁਬਾਰਾ ਕਨੈਕਸ਼ਨ ਕੱਟਿਆ ਗਿਆ। ਉਸ ਤਰ੍ਹਾਂ ਮੈਂ ਤੁਹਾਨੂੰ ਦੱਸ ਦੇਵਾਂ, ਅੱਜ ਅਸੀਂ ਇੱਕ ਆਂਕੜਾ ਬਾਦਲ ਪਿੰਡ ਦੇ ਵਿੱਚੋਂ ਲਿਆ। ਬਾਦਲ ਪਿੰਡ ਵੀ ਡਿਫਾਲਟ ਰਿਹਾ। ਉੱਥੋਂ ਦੀ ਪੰਚਾਇਤ ਨੇ ਨਾ ਤੇ ਵਾਟਰ ਵਰਕਸ ਦਾ ਭਰਿਆ ਬਿੱਲ, ਨਾ ਉੱਥੋਂ ਦੇ ਖੇਡ ਸਟੇਡੀਅਮ ਦਾ ਬਿੱਲ ਭਰਿਆ ਹੋਇਆ। ਇੱਥੋਂ ਤੱਕ ਕਿ ਜਿਹੜੀ ਮੁੱਖ ਮੰਤਰੀ ਦੀ ਸਿਕਿਉਰਿਟੀ ਹੈ, ਜਿਹੜੇ ਉਹ ਘਰ ਦੇ ਵਿੱਚ ਰਹਿੰਦੀ ਹੈ, ਜਿਹੜੀ ਉਹ ਰਿਹਾਇਸ਼ ਬਣਾਈ ਗਈ, ਆਰਜ਼ੀ ਰਿਹਾਇਸ਼ ਬਣਾਈ ਗਈ ਹੈ ਉਹ ਉਸ ਫੋਰਸ ਲਈ, ਉਹਦਾ ਬਿੱਲ ਵੀ ਅੜਿਆ ਪਿਆ। ਕੁੱਲ ਮਿਲਾ ਕੇ 60-65 ਲੱਖ ਰੁਪਏ ਦੀ ਬਾਦਲ ਪਿੰਡ ਦੀ ਦੇਣਦਾਰੀ ਹੈ। ਬਹੁਤ ਵੱਡੇ ਪੱਧਰ ਤੇ ਜਿਹੜੀਆਂ ਦੇਣਦਾਰੀਆਂ ਨਿਕਲਦੀਆਂ ਪਈਆਂ। ਹਾਲਾਂਕਿ ਪਾਵਰਕਾਮ ਜਿਵੇਂ ਕਹਿੰਦੇ ਹੁੰਦੇ ਨਾ ਕਿ ਜਦੋਂ ਪਿੰਡ ਨੇੜੇ ਆ ਗਿਆ ਤੇ ਜੁੱਤੀ ਹੱਥ 'ਚ ਫੜ ਕੇ ਸਪੀਡ ਖਿੱਚਦੀ, ਸਪੱਟਾ ਖਿੱਚਦਾ, ਉਹ ਪਾਵਰਕਾਮ ਨੇ ਕੀਤਾ ਤਾਂ ਉਹ ਕੁਛ ਹੀ ਆ। ਪਰ ਹੈਰਾਨਗੀ ਦੀ ਗੱਲ ਆ ਕਿ ਪਾਵਰਕਾਮ ਨੇ ਜੋ ਇੱਥੋਂ ਦੇ ਲੋਕਾਂ ਦੇ ਨਾਲ ਝੂਠ ਮਾਰਿਆ, ਜੋ ਇੱਥੋਂ ਦੇ ਲੋਕਾਂ ਨਾਲ ਧੋਖਾ ਕੀਤਾ, ਉਹਦੀ ਹੁਣ ਕੋਈ ਚਰਚਾ ਨਹੀਂ ਕਰਦਾ ਪਿਆ, ਜਦਕਿ ਉਹ ਚਰਚਾ ਹੋਣੀ ਚਾਹੀਦੀ ਸੀ। ਕਿਉਂਕਿ ਇਹਨਾਂ ਨੇ ਗੁੰਮਰਾਹ ਦੇਖੋ ਕਿਹੜੇ ਪੱਧਰ ਤੇ ਕੀਤਾ। ਦੇਣਦਾਰੀਆਂ ਕਿੰਨੀਆਂ ਨਿਕਲਦੀਆਂ ਪਈਆਂ। 750 ਕਰੋੜ ਰੁਪਈਆ ਤੇ ਇਹਨਾਂ ਨੇ ਵਿਭਾਗਾਂ ਤੋਂ ਲੈਣਾ ਹੈ, 7600 ਕਰੋੜ ਰੁਪਈਆ ਜਿਹੜਾ ਸਰਕਾਰ ਤੋਂ ਲੈਣਾ ਹੈ। ਜਿਹੜੇ ਆ ਨੇਤਾ ਇਹ ਗਿਣ ਲਓ, ਜਿਹੜਾ 4,15,000 ਘਰੇਲੂ ਡਿਫਾਲਟ ਰਿਹਾ ਉਹ ਗਿਣ ਲਓ, ਕਿੰਨੀਆਂ ਦੇਣਦਾਰੀਆਂ। ਤੇ ਜਦੋਂ ਰੈਗੂਲੇਟਰੀ ਰੇਟ ਵਧਾਉਂਦੀ ਸੀਗੀ, ਬਿਜਲੀ ਦੇ ਭਾਅ ਵਧਾਉਂਦੀ ਸੀਗੀ, ਉਦੋਂ ਇਹਨਾਂ ਚੀਜ਼ਾਂ ਨੂੰ ਕਦੇ ਮੈਂਸ਼ਨ ਹੀ ਨਹੀਂ ਕੀਤਾ ਗਿਆ ਕਿ ਭਾਈ ਸਾਡੀਆਂ ਦੇਣਦਾਰੀਆਂ ਡੁੱਬੀਆਂ, ਇਸ ਕਰਕੇ ਰੇਟ ਵਧਾਏ ਜਾ ਰਹੇ ਆ। ਇਹ ਕਹਿੰਦੇ ਸੀ ਕਿ ਜੀ ਨਹੀਂ, ਪਾਵਰਕਾਮ ਦੇ ਖਰਚੇ ਵੱਧ ਰਹੇ ਆ, ਪਾਵਰਕਾਮ ਘਾਟੇ 'ਚ ਜਾ ਰਿਹਾ। ਕਦੇ ਲੋਕਾਂ ਨੂੰ ਇਹ ਨਹੀਂ ਦੱਸਿਆ ਕਿ ਘਾਟੇ 'ਚ ਜਾ ਕਾਹਤੋਂ ਰਹੇ ਆ, ਇਹ ਖਰਚੇ ਆ ਜਿਹੜੇ ਉਹ ਵਧੇ ਕਾਹਤੋਂ ਆ, ਦੇਣਦਾਰੀਆਂ ਡੁੱਬੀਆਂ ਕਾਹਤੋਂ ਆ। ਸੋ ਇਹ ਪਾਵਰਕਾਮ ਨੂੰ ਸਵਾਲ ਕਰਨੇ ਬਣਦੇ ਆ ਕਿ ਤੁਸੀਂ ਇਹ ਸਭ ਕੁਝ ਚੁੱਪ-ਚਾਪ ਇਹ ਲੁੱਟ ਪਹਿਲਾਂ ਕਰਵਾਉਂਦੇ ਰਹੇ। ਅੱਜ ਵੀ ਜਿਹੜੇ ਲੋਕ ਮੀਟਰ ਪੁੱਟ ਕੇ ਜਾਂਦੇ ਆ, ਮੈਂ ਸ਼ਰਤ ਦਿੰਦਾ ਇਹਨਾਂ ਦੇ ਵਿੱਚੋਂ ਅੱਧੇ ਉਹੋ ਜਿਹੇ ਆ ਲੋਕ ਜਿਹੜੇ ਇਹਨਾਂ ਨੂੰ ਵੱਲ ਦੱਸ ਕੇ ਜਾਂਦੇ ਆ ਕਿ ਇਸ ਤਰ੍ਹਾਂ ਜੀ ਸਰਦਾਰ ਸਾਹਿਬ ਮੀਟਰ ਸਾਨੂੰ ਪੁੱਟਣਾ ਪੈਣਾ, ਬਿੱਲ ਤੁਹਾਡਾ ਲੱਖਾਂ 'ਚ ਹੋ ਗਿਆ, ਤੁਸੀਂ ਇਸ ਤਰ੍ਹਾਂ ਕਰਿਓ, ਹੁਣ ਇਹ ਛੱਡੋ, ਇਹਦਾ ਚੇਤਾ ਭੁੱਲ ਜਾਓ, ਤੁਸੀਂ ਇਸ ਤਰ੍ਹਾਂ ਕਰੋ ਕਿ ਵਿੱਚ ਇੱਕ ਛੋਟੀ ਜਿਹੀ ਕੰਧ ਕੱਢ ਲਓ 4 ਇੰਚ ਦੀ, ਤੇ ਜਦੋਂ ਮੀਟਰ ਦੂਜੇ ਦੇ ਨਾਂ ਤੇ ਲੱਗ ਗਿਆ ਉਦੋਂ ਤੁਸੀਂ ਉਹ ਕੰਧ ਢਾਹ ਕੇ ਫੇਰ ਆਪਦਾ ਇੱਕ ਮੁੜ ਵਿਹੜਾ ਕਰ ਲਿਓ। ਇਹੋ ਜਿਹੇ ਢੰਗ ਵੀ ਦੱਸ ਕੇ ਜਾ ਰਹੇ, ਅੱਜ ਵੀ ਦੱਸ ਕੇ ਜਾ ਰਹੇ ਆ ਕਿ ਆਹ ਜੀ 8-10 ਦਿਨ ਦੀ ਸਖਤਾਈ ਆ, ਮੁੜ ਕੇ ਕੰਮ ਚੱਲੀ ਜਾਣਾ। ਇਹ ਉਹੀ ਲੋਕ ਆ ਜਿਹੜੇ ਜਾ ਕੇ ਆਪ ਟਰਾਲੀਆਂ ਦੇ ਵਿੱਚ ਜਥੇਦਾਰਾਂ ਦੀਆਂ ਢਾਣੀਆਂ ਤੇ ਟਰਾਂਸਫਾਰਮਰ ਰੱਖ ਕੇ ਆਏ ਕਿ ਆਹ ਲਓ ਜੀ ਟਰਾਂਸਫਾਰਮਰ, 24 ਘੰਟੇ ਵਾਲੀ ਲਾਈਨ ਦੇ ਵਿੱਚੋਂ ਕੁੰਡੀ ਲਾਓ, ਜਿੱਥੇ ਵੀ ਤੁਹਾਡੀ ਮੋਟਰ ਆ ਇਹ ਟਰਾਲੀ ਉੱਥੇ ਜਾ ਕੇ ਟਰਾਂਸਫਾਰਮਰ, ਮੋਬਾਈਲ ਟਰਾਂਸਫਾਰਮਰ ਬਣਾ ਲਓ। ਸੋ ਇਹ ਲੋਕ ਕਰਦੇ ਪਏ, ਪਰ ਸਵਾਲ ਇਹਨਾਂ ਤੇ ਕਰਨੇ ਬਣਦੇ ਆ ਕਿ ਉਦੋਂ ਤੱਕ ਇਹ ਕਿਉਂ ਚੁੱਪ ਰਹੇ ਜਦੋਂ ਤੱਕ ਇਸ ਵਿਭਾਗ ਦਾ ਸਰਵਨਾਸ਼ ਨਹੀਂ ਹੋ ਗਿਆ। ਸੋ ਠੀਕ ਆ, ਹੁਣ ਪਿੰਡ ਦੇ ਕੋਲ ਜਾ ਕੇ ਇਹਨਾਂ ਨੇ ਛੇਤਰ ਹੱਥ 'ਚ ਫੜੇ ਆ, ਪਰ ਜਿਸ ਤਰੀਕੇ ਦੇ ਨਾਲ ਵੱਡੇ ਵੱਡੇ ਦੇਣਦਾਰ ਨਿਕਲ ਰਹੇ ਆ, ਦੇਖੋ ਪ੍ਰਕਾਸ਼ ਸਿੰਘ ਬਾਦਲ ਦਾ ਸਹੁਰਾ ਪਰਿਵਾਰ, ਸ਼ੇਰ ਸਿੰਘ ਘੁਬਾਇਆ, ਖੁਦ ਜਥੇਦਾਰ ਦਿਆਲ ਸਿੰਘ ਘੋਲਿਆਂ ਵਾਲੀ, ਬਰਕੰਦੀ, ਕਾਂਗਰਸੀ ਵੀ ਵਿੱਚ, ਆਮ ਆਦਮੀ ਪਾਰਟੀ ਦਾ ਵੀ ਇੱਕ ਆਗੂ ਉਹ ਵੀ ਸਾਹਮਣੇ ਆਇਆ ਸੀ। ਸੋ ਇਹ ਸਾਰੇ ਦੇਖੋ ਕਿਸ ਵੱਡੇ ਪੱਧਰ ਤੇ ਇਹ ਲੁੱਟ ਕਰਦੇ ਪਏ ਸੀਗੇ, ਔਰ ਬਿਲਕੁਲ ਵੀ ਇਹਨਾਂ ਨੇ ਹੀਲ ਹੁਜਤ ਨਹੀਂ ਕੀਤੀ ਕਿ ਚਲੋ ਹੁਣ ਇਹਨਾਂ ਦੇ ਵਿੱਚ ਹੀ ਬਿੱਲ ਭਰ ਦਈਏ। ਉਹ ਚੁੱਪ ਕਰਕੇ ਬੈਠੇ ਰਹੇ ਢੀਠਾਂ ਵਾਂਗੂ ਕਿ ਕੋਈ ਗੱਲ ਨਹੀਂ, ਸ਼ਾਇਦ ਦਾਲ ਲੱਗ ਹੀ ਜਾਵੇ। ਪਰ ਪਾਵਰਕਾਮ ਨੇ ਜਿੰਨਾ ਕੁ ਕੀਤਾ ਠੀਕ ਹੈ, ਉਹਨੇ ਕੀਤਾ ਜ਼ਰੂਰ ਆ, ਪਰ ਜੋ ਉਹਨੇ ਪਿਛਲਾ ਕੀਤਾ ਹੈ, ਉਹ ਜਿਹੜਾ ਕੀਤਾ ਹੈ, ਉਹ ਚਰਚਾ ਜ਼ਰੂਰ ਹੋਣੀ ਚਾਹੀਦੀ ਉਹਦੇ ਤੇ ਕਿ ਜੋ ਉਹਨਾਂ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਹੀਂ ਹੋਏਗਾ, ਇਹਦਾ ਯਕੀਨ ਉਹ ਦਿਵਾਉਂਦੇ ਆ। ਬਿਲਕੁਲ ਜੀ, ਜਿਹੜਾ ਭਾਰ ਸੀਗਾ ਉਹ ਆਮ ਲੋਕਾਂ ਤੇ ਪਾਈ ਗਿਆ ਤੇ ਇਸ ਤਰ੍ਹਾਂ ਦੇ ਲੋਕਾਂ ਤੋਂ ਡਰੀ ਗਿਆ। ਤੇ ਅੱਗੇ ਆਪਾਂ ਇਸੇ ਹੀ ਕਹਿੰਦੇ ਕਿ ਨਦੀ ਬਗਦੀ ਦੇ ਵਿੱਚ ਸਾਰੇ ਹੱਥ ਧੋ ਲੈਂਦੇ ਆ। ਜੇ ਜਸਟਿਸ ਕੌਲ ਦੀ ਗੱਲ ਕਰੀਏ ਤਾਂ ਉਸਨੇ ਆਪਣੇ ਡਰਾਈਵਰ ਨੂੰ ਪ੍ਰੋਟੋਕਾਲ ਅਫਸਰ ਬਣਾਇਆ ਤੇ ਹਾਈ ਕੋਰਟ ਨੇ ਨਿਯੁਕਤੀ ਕੀਤੀ ਰੱਦ। ਜਸਟਿਸ ਕੌਲ ਨੇ ਵੈਸੇ ਕਮਾਲ ਹੀ ਕਰ ਦਿੱਤੀ ਕਿ ਆਪਣੇ ਡਰਾਈਵਰ ਦੇ ਨਾਲ ਇਹੋ ਜਿਹੀ ਭਿਆਲੀ ਉਹਨੇ ਪੁਗਾਈ ਆ ਕਿ ਲੋਕ ਹੈਰਾਨ ਰਹਿ ਗਏ ਕਿ ਕੋਈ ਇੰਨਾ ਵੀ ਕਿਸੇ ਦਾ ਕਰ ਸਕਦਾ ਕਲਯੁਗ ਦੇ ਦੌਰ ਦੇ ਵਿੱਚ। ਇਹ ਜਸਟਿਸ ਜਿਹੜਾ ਸੀਗਾ ਸੰਜੇ ਕਿਸ਼ਨ ਕੌਲ, ਇਹ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ 'ਚ ਪ੍ਰਮੋਟ ਹੋ ਗਿਆ ਸੀ, ਪਰ ਹੁਣ ਇਹਦੇ ਜਿਹੜੇ ਇਹੋ ਜਿਹੇ ਕੰਮ ਸੀਗੇ ਉਹਨਾਂ ਦਾ ਵਿਸ਼ਲੇਸ਼ਣ ਹੋਇਆ ਤੇ ਸੁਣਵਾਈ ਹੋਈ। ਉਹਨਾਂ ਦੇ ਵਿੱਚੋਂ ਇੱਕ ਇਹ ਸੀਗਾ ਕਿ ਇਹਦੇ ਨਾਲ ਇੱਕ ਡਰਾਈਵਰ ਸੀ 2005 ਦੇ ਵਿੱਚੋਂ, 2005 ਦੇ ਵਿੱਚ ਇਹਦੇ ਨਾਲ ਲੱਗਾ ਸੀਗਾ, 2005 ਤੋਂ ਇਹਦੇ ਨਾਲ ਨਿਭਿਆ ਆਉਂਦਾ ਸੀ। ਵੈਸੇ ਉਹਦੀ ਭਰਤੀ ਹੈ ਜਿਹੜੀ ਉਹ 1991 ਦੀ ਸੀਗੀ। ਇਹਨੇ ਜਿਹੜਾ ਡਰਾਈਵਰ ਇਹਦਾ ਸੀਗਾ, ਉਹਦਾ ਨਾਮ ਰਾਜਵੀਰ ਸੀਗਾ,
ਇਹਨੂੰ 2010 ਦੇ ਵਿੱਚ ਆਊਟ ਆਫ ਟਰਨ ਪ੍ਰਮੋਸ਼ਨ ਦੇ ਕੇ ਇਹਨੇ ਸੀਨੀਅਰ ਅਸਿਸਟੈਂਟ ਬਣਾ ਦਿੱਤਾ, ਯਾਨੀ ਸੀਨੀਅਰ ਸਹਾਇਕ ਬਣਾ ਦਿੱਤਾ। 2014 ਆਉਂਦਿਆਂ ਇਹਨੂੰ ਪ੍ਰੋਟੋਕਾਲ ਅਫਸਰ ਬਣਾ ਦਿੱਤਾ ਗਿਆ, ਔਰ ਪ੍ਰੋਟੋਕਾਲ ਅਫਸਰ ਬਣਾਇਆ ਵੀ ਗਿਆ, ਔਰ ਇਹਦਾ ਨਾਲ ਗ੍ਰੇਡ ਬਦਲਦਾ ਗਿਆ। ਇਹਦਾ ਇੱਥੇ ਗ੍ਰੇਡ ਹੋ ਗਿਆ 2, ਯਾਨੀ ਦੂਜੇ ਦਰਜੇ ਦੀ ਨੌਕਰੀ ਹੋ ਗਈ। ਕਿਤੇ ਡਰਾਈਵਰ ਸੀਗਾ ਜਿਹੜਾ ਤੀਜੇ ਜਾਂ ਚੌਥੇ ਦਰਜੇ ਦੀ ਨੌਕਰੀ ਕਰਦਾ ਸੀ, ਉਹਦਾ ਗ੍ਰੇਡ ਵੀ ਬਦਲ ਦਿੱਤਾ ਗਿਆ। ਉਹਨੂੰ ਪ੍ਰਮੋਟ ਕਰਕੇ ਪਹਿਲਾਂ ਸੀਨੀਅਰ ਸਹਾਇਕ ਬਣਾਇਆ ਗਿਆ, ਬਾਅਦ ਦੇ ਵਿੱਚ ਉਹਨੂੰ ਪ੍ਰੋਟੋਕਾਲ ਅਫਸਰ ਗ੍ਰੇਡ 2 ਬਣਾ ਦਿੱਤਾ ਗਿਆ। ਜਦ ਕਿ ਰੂਲ ਬੁੱਕ ਇਹ ਗੱਲ ਕਹਿੰਦੀ ਨਹੀਂ ਸੀਗੀ ਕਿ ਇਸ ਤਰ੍ਹਾਂ ਦੀ ਕੋਈ ਤਰੱਕੀ ਹੈ ਜਿਹੜੀ ਕੋਈ ਬੰਦਾ ਲੈ ਸਕਦਾ। ਪਰ ਜਦੋਂ ਇਹਨੂੰ ਤਰੱਕੀ ਦਿੱਤੀ ਗਈ, ਜਸਟਿਸ ਸੰਜੇ ਕਿਸ਼ਨ ਕੌਲ ਨੇ ਜੋ ਉਸ ਤਰੱਕੀ ਦੇ ਸੰਦਰਭ ਦੇ ਵਿੱਚ ਲਿਖਿਆ ਉਹ ਵੀ ਘੱਟ ਦਿਲਚਸਪ ਨਹੀਂ। ਉਸ ਤਰੱਕੀ ਦੇ ਸੰਦਰਭ ਦੇ ਵਿੱਚ ਪ੍ਰਪੇਖ ਦੇ ਵਿੱਚ ਜੋ ਸ਼ਬਦ ਲਿਖੇ ਗਏ ਉਹ ਇਹ ਸੀਗੇ ਕਿ ਜੀ ਰਾਜਵੀਰ 14 ਮਹੀਨਿਆਂ ਤੋਂ ਮੇਰੇ ਨਾਲ ਆ, ਤੇ ਮੈਂ ਇਹਨੂੰ ਜਿੰਨਾ ਕੁ ਜਾਚਿਆ, ਜਿੰਨਾ ਕੁ ਪਰਖਿਆ, ਬੰਦਾ ਦਮਖਮ ਵਾਲਾ ਤੇ ਇਹ ਹਰੇਕ ਸਥਿਤੀ ਤੇ ਕਾਬੂ ਪਾਉਣ ਦੀ ਸਮਰੱਥਾ ਰੱਖਦਾ, ਸੋ ਇਹਨੂੰ ਪ੍ਰਮੋਟ ਕੀਤਾ ਜਾ ਰਿਹਾ। ਸੋ ਜਦ ਕਿ ਉਹ ਪ੍ਰੋਟੋਕਾਲ ਅਫਸਰ ਵਜੋਂ ਪ੍ਰਮੋਟ ਹੋ ਹੀ ਨਹੀਂ ਸੀ ਸਕਦਾ। ਸੋ ਸਾਰੇ ਨੇਮ ਕਾਇਦੇ ਆ ਜਿਹੜੇ ਉਹ ਉਲੰਘ ਕੇ ਲਾਂਭੇ ਹੋ ਕੇ ਉਹਨਾਂ ਤੋਂ ਇਹਨੂੰ ਤਰੱਕੀ ਦਿੱਤੀ ਗਈ ਹੈ। ਹੁਣ ਇਸ ਤਰੱਕੀ ਦੀ ਸ਼ਿਕਾਇਤ ਜਦੋਂ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਮੁਲਾਜ਼ਮਾਂ ਨੇ ਕੀਤੀ, ਫਿਰ ਉਹਦੀ ਸੁਣਵਾਈ ਹੋਈ। ਸੁਣਵਾਈ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੀ ਇਹ ਨਿਯੁਕਤੀ ਸੀ, ਇਹ ਪ੍ਰਮੋਸ਼ਨ ਸੀ, ਇਹ ਸਭ ਕੁਝ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਨਿਯਮਾਂ ਦਾ ਘਾਣ ਸੀਗਾ। ਇਸ ਕਰਕੇ ਇਹ ਨਿਯੁਕਤੀ ਹੈ ਜਿਹੜੀ ਰੱਦ ਕੀਤੀ ਜਾਂਦੀ ਹੈ। ਹੁਣ ਇਹ ਨਿਯੁਕਤੀ ਰੱਦ ਹੋ ਗਈ ਹੈ। ਵੈਸੇ ਇੱਥੋਂ ਦੀਆਂ ਅਦਾਲਤਾਂ ਜਿਹੜੀਆਂ ਸਾਡੇ ਭਾਰਤ ਦੀਆਂ ਉਹ ਬੜੇ ਅਜੀਬ ਕਿਸਮ ਦੇ ਕਿੱਸੇ ਪੇਸ਼ ਕਰਦੀਆਂ ਪਈਆਂ। ਕਿਤੇ ਗੁਜਰਾਤ ਦੇ ਵਿੱਚ ਜੱਜ ਹੈ ਜਿਹੜਾ ਰਿਸ਼ਵਤ ਲੈ ਕੇ ਤੈਅ ਸਜ਼ਾ ਜਿਹੜੀ ਉਹਦੇ ਤੋਂ ਵੀ ਘੱਟ ਸਜ਼ਾ ਸੁਣਾ ਦਿੰਦਾ। ਮਸਲਨ ਇੱਕ ਕੇਸ ਹੈ, ਉਹਦੀ ਧਾਰਾ ਦੇ ਵਿੱਚ 3 ਸਾਲ ਦੀ ਕੈਦ ਆ, ਤੇ 3 ਸਾਲ ਤੋਂ ਘੱਟ ਹੈ ਹੀ ਨਹੀਂ, ਮਿਨੀਮਮ 3 ਸਾਲ ਆ, ਤੇ ਉਹ 3 ਸਾਲ ਤੋਂ ਤੋੜ ਕੇ ਸਜ਼ਾ ਕਰ ਦਿੰਦਾ ਕਿਉਂਕਿ ਉਹਨੇ ਲੱਸੀ ਪਾਣੀ ਲਿਆ। ਇੱਥੋਂ ਦੀਆਂ ਅਦਾਲਤਾਂ ਦੇ ਵਿੱਚ ਜਾਤੀਵਾਦ ਦਾ ਵੀ ਦੋਸ਼ ਲੱਗਦਾ। ਇੱਥੋਂ ਤੱਕ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਇਲਾਹਾਬਾਦ ਹਾਈ ਕੋਰਟ ਦੇ ਵਿੱਚੋਂ ਇਹ ਵੀ ਸਕੈਮ ਸਾਹਮਣੇ ਆ ਚੁੱਕਾ ਹੈ ਕਿ ਜਿਹੜੇ ਜੱਜ ਸੀਗੇ ਉਹਨਾਂ ਜੱਜਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਸੀਗੇ ਜਿਹੜੇ ਉਹ ਵਕੀਲ ਬਣ ਕੇ ਅਦਾਲਤਾਂ ਦੇ ਵਿੱਚ ਵਕਾਲਤ ਘੱਟ ਤੇ ਦਲਾਲਤ ਵਾਲਾ ਕੰਮ ਜ਼ਿਆਦਾ ਕਰਦੇ ਸਨ, ਦਲਾਲਪੁਣਾ ਕੇਸਾਂ ਦਾ ਕਰਦੇ ਸੀਗੇ। ਸੋ ਇਹ ਸਾਰੇ ਕਿੱਸੇ ਜਿਹੜੇ ਨਿਕਲ ਕੇ ਆਉਂਦੇ ਪਏ ਆ ਜੁਡੀਸ਼ਰੀ ਦੇ ਵਿੱਚੋਂ, ਉਹ ਜਿਹੜੀ ਜੁਡੀਸ਼ਰੀ ਪਹਿਲਾਂ ਹੀ ਬੱਸ ਕਰੀ ਬੈਠੀ ਆ। ਕੱਲ ਸੁਪਰੀਮ ਕੋਰਟ ਨੇ ਇੱਕ ਜਨਤਕ ਪਟੀਸ਼ਨ ਤੇ ਸੁਣਵਾਈ ਕਰਦੇ ਇੱਥੋਂ ਤੱਕ ਆਖ ਦਿੱਤਾ ਕਿ ਭਾਈ ਸਾਡੀ ਨਹੀਂ ਕੋਈ ਸੁਣਦਾ, ਅਸੀਂ ਹੁਣ ਬੇਵੱਸ ਜੇ ਹਾਂ, ਅਸੀਂ ਲਾਚਾਰ ਜੇ ਹਾਂ। ਸੋ ਜਿਹੜੀ ਜੁਡੀਸ਼ਰੀ ਪਹਿਲਾਂ ਹੀ ਇਸ ਹਾਲਤ ਵਿੱਚ ਪਹੁੰਚ ਚੁੱਕੀ ਹੈ, ਲੋਕਾਂ ਦਾ ਵਿਸ਼ਵਾਸ ਜਿਹੜੇ ਪਹਿਲਾਂ ਹੀ ਗਵਾ ਚੁੱਕੀ ਕੁਛ ਹੱਦ ਤੱਕ। ਇਸ ਤਰ੍ਹਾਂ ਦੇ ਕਿੱਸੇ ਆ ਜਿਹੜੇ ਉਹ ਉਸ ਵਿਸ਼ਵਾਸ ਨੂੰ ਹੋਰ ਵੀ ਖੋਰਾ ਲਾਉਂਦੇ ਆ। ਉਂਝ ਸਿਆਣੇ ਬੰਦੇ ਕਹਿੰਦੇ ਆ ਕਿ ਭਾਈ ਚਲੋ ਸ਼ੁਕਰ ਆ ਕਿਤੇ ਇਸ ਡਰਾਈਵਰ ਨੂੰ ਜਸਟਿਸ ਸਾਹਿਬ ਨੇ ਜੱਜ ਨਹੀਂ ਲਾ ਦਿੱਤਾ, ਨਹੀਂ ਤਾਂ ਸਿਆਪਾ ਬਹੁਤ ਕਸੂਤਾ ਪੈ ਜਾਣਾ ਸੀ ਜੀ। ਤੇ ਅੱਗੇ ਆਪਾਂ ਜਲ੍ਹਿਆਂਵਾਲੇ ਬਾਗ ਦੀ ਗੱਲ ਕਰਦੇ ਹਾਂ ਕਿ ਚੜਾਵੇ ਦੀ ਹਰੇਕ ਥਾਂ ਹੀ ਪ੍ਰੋਬਲਮ ਆ, ਤੇ ਉੱਥੋਂ ਜਿਹੜਾ ਚੜਾਵਾ ਸੀ ਉਸ ਨੂੰ ਲੈ ਕੇ ਹੈਰਾਨੀਕਨ ਤੱਥ ਸਾਹਮਣੇ ਆਏ ਜੀ। ਉਹ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਚੜਾਵਾ ਹੈ ਇਹ ਹੈਰਾਨ ਕਰਦਾ ਹੈ ਕਿ ਸਾਡੇ ਸ਼ਹੀਦ ਆ ਜਿਹੜੇ ਉਹ ਇੰਨੇ ਕੁ ਯੋਗ ਰਹਿ ਗਏ ਆ, ਇੰਨੇ ਕੁ ਜੋਗੇ ਰਹਿ ਗਏ ਆ ਕਿ ਉਹਨਾਂ ਦੀਆਂ ਸਮਾਰਕਾਂ ਤੇ ਸ਼ਰਧਾਲੂ ਜਾਂ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਆ ਜਾਂ ਜਿਹੜੇ ਵਿਜ਼ਟਰ ਆ ਉਹ ਹਜ਼ਾਰਾਂ ਦੀ ਤਾਦਾਦ ਚ ਆਉਣ, ਸੈਂਕੜਿਆਂ ਦੀ ਤਾਦਾਦ ਚ ਆਉਣ ਤੇ ਆ ਕੇ ਉਹ ਰੁਪਈਆ ਢੇਲੀ 5 ਰੁਪਏ 10 ਰੁਪਏ ਉਹ ਚੜਾਵੇ ਵਜੋਂ ਚੜਾ ਕੇ ਵੀ ਜਾਣ। ਪਰ ਉਹ ਫਿਰ ਵੀ ਚੜਾਵਾ ਜਿਹੜਾ ਉਹ ਰੋਜ਼ਾਨਾ ਦਾ 3 ਰੁਪਈਏ 49 ਪੈਸੇ ਰਹਿ ਜਾਵੇ। ਹੈਰਾਨੀ ਤਾਂ ਹੋਏਗੀ ਕਿ ਉਹ ਜਗ੍ਹਾ ਵੀ ਐਸੀ ਜਲ੍ਹਿਆਂਵਾਲਾ ਬਾਗ ਵਰਗੀ ਜਿੱਥੇ ਹਰੇਕ ਸਮੇਂ ਲੋਕ ਆਉਂਦੇ ਆ, ਕੋਈ ਨਤਮਸਤਕ ਹੋਣ ਆਉਂਦਾ, ਕੋਈ ਪ੍ਰੇਰਨਾ ਲੈਣ ਆਉਂਦਾ, ਕੋਈ ਜਲ੍ਹਿਆਂਵਾਲਾ ਬਾਗ ਵੇਖਣ ਆਉਂਦਾ। ਸੋ ਜਿੱਥੇ ਇੰਨੀ ਜ਼ਿਆਦਾ ਆਮਦ ਹੈ ਯਾਤਰੂਆਂ ਦੀ, ਉੱਥੇ ਘੁੰਮਣ ਵਾਲੇ ਲੋਕਾਂ ਦੀ, ਨਤਮਸਤਕ ਹੋਣ ਵਾਲੇ ਲੋਕਾਂ ਦੀ, ਉੱਥੋਂ ਇਹ ਅੰਕੜਾ ਸਾਹਮਣੇ ਨਿਕਲ ਆਵੇ ਕਿ ਜੀ ਇੱਥੇ ਜਿਹੜਾ ਚੜਾਵਾ ਚੜ੍ਹਦਾ ਉਹਦੀ ਰਕਮ ਔਸਤਨ ਪੈਂਦੀ ਹੈ 3.5 ਰੁਪਈਏ। ਔਰ ਇਹ 1 ਸਾਲ ਦਾ ਕਿੱਸਾ ਨਹੀਂ, 1 ਦਿਨ ਦਾ ਕਿੱਸਾ ਨਹੀਂ। RTI ਰਾਹੀਂ ਜੋ ਸੂਚਨਾ ਪ੍ਰਾਪਤ ਹੋਈ ਹੈ ਉਹਦੇ ਮੁਤਾਬਕ ਅੱਜ ਤੱਕ 2007 ਤੋਂ ਲੈ ਕੇ 2017 ਤੱਕ ਜਿੰਨਾ ਚੜਾਵਾ ਚੜਿਆ ਉਹ ਹੈ 12,571 ਰੁਪਈਆਂ ਦਾ। 5 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਦੇਖ ਲਓ ਤੁਸੀਂ, ਆਪ ਅੰਦਾਜ਼ਾ ਲਾ ਲਓ
12,571 ਰੁਪਏ ਦਾ ਚੜਿਆ। ਹੁਣ ਜੇ ਸਾਲਾਂ ਦੇ ਵਿੱਚ ਦੇਖ ਲਈਏ ਤੇ ਇੱਕ ਸਾਲ ਦੇ ਵਿੱਚ 2014 ਦਾ ਇਹੋ ਜਿਹਾ ਆ ਜਦੋਂ ਉਹਨਾਂ ਨੇ ਕਿਹਾ ਕਿ ਜੀ ਸਾਰੇ ਸਾਲ ਦੇ ਵਿੱਚ 500 ਰੁਪਏ ਚੜੇ ਆ। ਪਰ ਦੂਜੇ ਪਾਸੇ ਕੁਝ ਸੱਜਣ ਜਿਹੜੇ ਸਮਾਜ ਸੇਵੀ ਆ, ਜਿਹੜੇ RTI ਐਕਟਿਵਿਸਟ ਵੀ ਆ, ਉਹ ਦੱਸਦੇ ਆ ਕਿ ਇਹ ਬਿਲਕੁਲ ਫਰੇਬ ਆ, ਇਹ ਝੂਠ ਆ। ਉਹ ਕਹਿੰਦੇ ਕਿ 60-70 ਹਜ਼ਾਰ ਵਿਜ਼ਟਰ ਦੀ ਆਮਦ ਹੈ ਅੰਮ੍ਰਿਤਸਰ ਦੇ ਵਿੱਚ ਰੋਜ਼ਾਨਾ ਦੀ। ਦਰਬਾਰ ਸਾਹਿਬ ਆਉਂਦਾ, ਕੋਈ ਅੰਮ੍ਰਿਤਸਰ ਘੁੰਮਣ ਆਉਂਦਾ, ਕੋਈ ਜਲਿਆਂਵਾਲਾ ਬਾਗ ਆਉਂਦਾ, ਕੋਈ ਕਿਤੇ ਆਉਂਦਾ, ਕੋਈ ਕਿਤੇ ਆਉਂਦਾ। ਉਹ ਕਹਿੰਦੇ ਆ ਕਿ ਉਹਦੇ ਚੋਂ ਇੱਕ ਹਿੱਸਾ ਜਿਹੜਾ ਮਸਲਨ ਲਾ ਲਓ 5 ਤੋਂ 10 15, ਉਹ 15,000 10,000 5,000 ਹੈ ਜਿਹੜਾ ਸ਼ਰਧਾਲੂ ਘੱਟੋ ਘੱਟ ਜਲਿਆਂਵਾਲਾ ਬਾਗ ਦੇ ਵਿੱਚ ਆਉਂਦਾ। ਤੇ ਉਹਦੇ 'ਚ ਕੁਛ ਕੁ ਜੇ 10 ਚੋਂ 3 ਲਾ ਲਓ 4 ਲਾ ਲਓ, ਉਹ ਜ਼ਰੂਰ ਉਹ ਜਿਹੜਾ ਖੂਹ ਆ ਉਹਦੇ 'ਚ ਕੋਈ ਰੁਪਈਆ 5 ਰੁਪਏ 10 ਰੁਪਏ ਸੁੱਟਦੇ ਆ। ਤੇ ਜੇ ਇਹ ਇਸ ਤਰ੍ਹਾਂ ਦਾ ਇੱਕ ਮੋਟੇ ਤੌਰ ਤੇ ਅੰਕੜਾ ਲਿਆ ਜਾਵੇ, ਉਹਦਾ ਚੜਾਵਾ ਹਜ਼ਾਰਾਂ 'ਚ ਬਣਦਾ, ਨਾ ਕਿ ਰੁਪਈਆਂ 'ਚ ਬਣਦਾ। ਤੇ ਰੁਪਈਏ ਵੀ ਇੱਥੇ ਦੇਈ ਜਾਂਦੇ ਆ 3 ਰੁਪਈਏ 49 ਪੈਸੇ, ਕਿਉਂਕਿ ਇਹਦਾ ਹਿਸਾਬ ਕਿਤਾਬ ਹੈ ਜਿਹੜਾ ਸਾਰਾ ਉਹ ਕੇਂਦਰ ਕੋਲ ਆ। ਹੁਣ ਕੇਂਦਰ ਨੇ ਪਤਾ ਨਹੀਂ ਇੱਥੇ ਕਮੇਟੀ ਬਣਾਈ ਹੈ ਜਾਂ ਕੀ ਹਿਸਾਬ ਕਿਤਾਬ ਰੱਖਿਆ, ਉਹ ਤੇ ਸਮਝ ਤੋਂ ਪਰੇ ਆ। ਪਰ ਇਸ ਚੜਾਵੇ ਦੇ ਵਿੱਚ ਦੱਸਦੇ ਆ ਕਿ ਗੜਬੜੀ ਹੋਈ ਆ, ਕਿਤੇ ਨਾ ਕਿਤੇ ਹੋਈ ਆ। ਔਰ ਇਹ ਗੜਬੜੀ ਵੈਸੇ ਇਕੱਲੀ ਚੜਾਵੇ ਦੀ ਨਹੀਂ, ਪਿਛਲੇ ਸਾਲ ਇੱਥੇ ਗ੍ਰਾਂਟਾਂ ਦਾ ਵੀ ਰੌਲਾ ਪਿਆ ਰਿਹਾ ਕਿ ਗ੍ਰਾਂਟਾਂ ਦੀ ਇੱਥੇ ਦੁਰਵਰਤੋਂ ਹੋਈ ਆ। ਸੋ ਇਹ ਸਾਰਾ ਕੁਝ ਜਿਵੇਂ ਸਾਹਮਣੇ ਆ ਰਿਹਾ, ਸ਼ਹੀਦਾਂ ਦੀਆਂ ਸਮਾਰਕਾਂ ਤੋਂ ਇਸ ਤਰ੍ਹਾਂ ਦਾ ਗੜਬੜ ਝਾਲਾ ਸਾਹਮਣੇ ਆਉਂਦਾ ਪਿਆ, ਉਹ ਬਹੁਤ ਹੀ ਜ਼ਿਆਦਾ ਚਿੰਤਾਜਨਕ ਹੈ। ਚਿੰਤਾਜਨਕ ਕਿੰਨੀ ਨਮੋਸ਼ੀਜਨਕ ਆ ਕਿ ਲੋਕ ਮੁਰਦਿਆਂ ਨੂੰ ਤੇ ਖਾਣਾ ਗਿੱਝੀ ਗਏ ਸਨ, ਇਹ ਹੁਣ ਸ਼ਹੀਦਾਂ ਨੂੰ ਵੀ ਖਾਈ ਜਾਂਦੇ ਆ। ਸ਼ਹੀਦਾਂ ਦੇ ਨਾਂ ਤੇ ਵੀ ਹੱਟੀਆਂ ਚਲਾਈ ਜਾਂਦੇ ਆ। ਉਹ ਜਿਵੇਂ ਕਹਿੰਦੇ ਨਾ, ਜੀ ਉਹ ਢਿੱਡਾ ਜੀ, ਤੂੰ ਹੀ ਪੁੱਤਰ ਤੂੰ ਹੀ ਧੀ, ਇਹ ਸਭ ਕੁਛ ਢਿੱਡ ਹੀ ਹੋ ਗਿਆ। ਕੋਈ ਸ਼ਹਾਦਤ, ਕੋਈ ਸਮਾਰਕ, ਕੋਈ ਜਗ੍ਹਾ ਐਸੀ ਛੱਡਦੇ ਹੀ ਨਹੀਂ ਪਏ ਜਿੱਥੋਂ ਇਹ ਖਿੱਚਦੇ ਨਾ ਹੋਣ। ਉਂਝ ਇਸ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜੇ ਜਾਂਚ ਪੜਤਾਲ ਦੇ ਵਿੱਚ ਕੋਈ ਗੜਬੜੀ ਪਾਈ ਜਾਂਦੀ ਹੈ, ਸਜ਼ਾ ਮਿਲਣੀ ਚਾਹੀਦੀ ਹੈ। ਪਰ ਸਜ਼ਾ ਤੋਂ ਵੱਡੀ ਗੱਲ ਸ਼ਰਮ ਦੀ ਹੈ ਕਿ ਦੇਖੋ ਇਹਨਾਂ ਲੋਕਾਂ ਨੇ ਸ਼ਰਮ ਹੀ ਵੇਚ ਕੇ ਖਾ ਲਈ ਹੈ। ਅੱਜ ਦੇ ਦੌਰ ਦੇ ਵਿੱਚ ਜਦੋਂ ਇੱਕ ਬੱਚਾ ਜਿਹੜਾ ਉਹ ਵੀ ਜੇ ਕਿਸੇ ਚੀਜ਼ੀ ਨੂੰ ਹੱਥ ਪਾਉਂਦਾ ਤੇ ਉਹ 10 20 50 ਦਿਨ ਪਾਉਂਦਾ, ਉਹ ਕਹਿੰਦੇ ਜੀ ਕਿ ਜਿੰਨੇ ਵੀ ਇੱਥੇ ਸ਼ਰਧਾਲੂ ਆਉਂਦੇ ਆ ਉਹ ਕੁੱਲ ਜਿਹੜੇ ਰੁਪਈਏ ਚੜਾ ਕੇ ਜਾਂਦੇ ਆ ਉਹ 3.5 ਰੁਪਈਏ ਚੜਾ ਕੇ ਜਾਂਦੇ ਆ। ਬਿਲਕੁਲ ਜੀ, ਹੁਣ ਕਿੱਥੋਂ ਕਹਿਣਗੇ ਕਿ 3.5 ਰੁਪਈਏ ਚੜਾ ਕੇ ਜਾਂਦੇ ਆ ਕਿ ਚੀਜ਼ ਤਾਂ ਮਿਲਦੀ ਨਹੀਂ ਗੀ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਆਪ ਨੇਤਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇਣ ਤੋਂ ਇਨਕਾਰ। ਇਹ ਬੜੀ ਮੰਦਭਾਗੀ ਖਬਰ ਸਾਨੂੰ ਸੁਣਨ ਨੂੰ ਮਿਲੀ ਆ। ਔਰ ਇਹੋ ਜਿਹੀ ਖਬਰ ਜਿਹੜੀ ਸੁਣਨ ਨੂੰ ਮਿਲਦੀ ਹੈ ਉਹ ਤਕਲੀਫ ਇਸ ਕਰਕੇ ਦਿੰਦੀ ਹੈ ਕਿ ਜੇ ਸਿਆਸਤ ਨੇ ਚੁੱਲ੍ਹੇ ਵੰਡੇ ਸੀਗੇ ਤੇ ਅਸੀਂ ਬਹੁਤ ਜ਼ਿਆਦਾ ਚਿੰਤਤ ਹੋਏ ਸੀ ਕਿ ਸਾਡਾ ਸਮਾਜ ਕਿੱਧਰ ਨੂੰ ਜਾਂਦਾ ਪਿਆ, ਕਿਉਂਕਿ ਚੁੱਲ੍ਹੇ ਵੰਡਣ ਤੋਂ ਭਾਵੇਂ ਸੀ ਕਿ ਇੱਕ ਘਰ ਦੇ ਵਿੱਚੋਂ ਇੱਕ ਭਰਾ ਫਲਾਣੀ ਤਨਜ਼ੀਮ ਦਾ ਸਮਰਥਕ ਬਣ ਗਿਆ, ਇੱਕ ਭਰਾ ਫਲਾਣੀ ਤਨਜ਼ੀਮ ਦਾ ਸਮਰਥਕ ਬਣ ਗਿਆ ਤੇ ਬਾਪੂ ਜੀ ਟਕਸਾਲੀ ਸਨ। ਸਾਰਾ ਘਰ ਹੀ ਵੰਡਿਆ ਗਿਆ, ਚੁੱਲ੍ਹਿਆਂ ਤੇ ਵੰਡੀਆਂ ਪੈ ਗਈਆਂ ਸਿਆਸਤ ਕਰਕੇ। ਪਰ ਹੁਣ ਸਿਆਸਤ ਕਰਕੇ ਜੇ ਗੁਰੂਆਂ 'ਚ ਵੰਡੀਆਂ ਪੈ ਗਈਆਂ ਤੇ ਸਮਾਜ ਫਿਰ ਜਾਏਗਾ ਕਿੱਥੇ? ਇਹ ਘਟਨਾ ਵੈਸੇ ਲੁਧਿਆਣੇ ਜ਼ਿਲ੍ਹੇ ਦੀ ਹੈ। ਆਮ ਆਦਮੀ ਪਾਰਟੀ ਦਾ ਆਗੂ ਕੋਈ ਅਮਨਦੀਪ ਸਿੰਘ ਸੀਗਾ, ਉਹਦੇ ਚਾਚੇ ਦੀ ਡੈਥ ਹੋ ਗਈ। ਉਹ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਣ ਗਿਆ ਅੰਤਮ ਅਰਦਾਸ ਵਾਸਤੇ। ਦੱਸਦੇ ਆ ਕਿ ਉਸ ਸਮੇਂ ਗੁਰਦੁਆਰੇ ਦੇ ਵਿੱਚ ਕੋਈ ਸੱਜਣ ਕੇਵਲ ਸਿੰਘ ਸੀ ਜਿਹੜਾ ਉੱਥੋਂ ਦੀ ਕਮੇਟੀ ਦਾ ਮੈਨੇਜਰ ਸੀਗਾ। ਉਸ ਕੇਵਲ ਸਿੰਘ ਮੈਨੇਜਰ ਨੇ ਇਹ ਆਖ ਕੇ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਤੁਸੀਂ ਤੇ ਝਾੜੂ ਵਾਲੇ 'ਚ, ਔਰ ਝਾੜੂ ਵਾਲਿਆਂ ਨੂੰ ਅਸੀਂ ਬੀੜ ਸਾਹਿਬ ਨਹੀਂ ਦੇਣੀ। ਉਹਨਾਂ ਨੇ ਫਿਰ ਜਦੋਂ ਰੌਲਾ ਪਾਇਆ ਕਿਉਂ ਨਹੀਂ ਦੇਣੀ, ਉਹਨਾਂ ਕਿਹਾ ਕਿ ਤੁਸੀਂ ਕੌਣ ਹੁੰਦੇ ਹੋ ਕਿ ਸਾਨੂੰ ਗੁਰੂ ਸਾਹਿਬ ਦੀ ਬੀੜ ਲਿਜਾਣ ਤੋਂ ਰੋਕਣ ਵਾਲੇ। ਜਦੋਂ ਕਾਫੀ ਰੌਲਾ ਪਿਆ ਤੇ ਫਿਰ ਦੱਸਦੇ ਆ ਕਿ ਜਿਹੜੇ ਉਸ ਕਮੇਟੀ ਦੇ ਦੂਸਰੇ ਪ੍ਰਬੰਧਕ ਸਨ ਜਾਂ ਜਿਹੜੇ ਹੋਰ ਮੋਹਤਬਰ ਸਨ ਉਹ ਵਿੱਚ ਪਏ ਤੇ ਫਿਰ ਇਹ ਮਾਮਲਾ ਜਿਹੜਾ ਉਹ ਨਿਬੜਿਆ। ਪਰ ਇਹ ਘਟਨਾ ਜੋ ਵਾਪਰੀ ਆ ਇਹ ਤੇ ਘਟਨਾ ਸੋਚਣ ਨੂੰ ਮਜਬੂਰ ਕਰਦੀ ਹੈ। ਦੂਜੇ ਪਾਸੇ ਇਹੋ ਜਿਹੀ ਇੱਕ ਘਟਨਾ ਜਿਹੜੀ ਤੁਹਾਨੂੰ ਸ਼ਾਇਦ ਯਾਦ ਹੋਣੀ ਆ, ਜਦੋਂ ਚੋਣ ਪ੍ਰਚਾਰ ਸ਼ੁਰੂ ਹੋਇਆ ਸੀ ਉਦੋਂ ਵੀ ਵਾਪਰੀ ਆ ਜੀ। ਮੋਹਾਲੀ ਤੋਂ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਸੀਗਾ। ਉਹ ਉਮੀਦਵਾਰ ਜਿੱਦਣ ਆਪਣੀ ਚੋਣ ਪ੍ਰਚਾਰ ਚੋਣ ਮੁਹਿੰਮ ਸ਼ੁਰੂ ਕਰਨ ਲੱਗਾ ਸੀਗਾ ਤੇ ਉਹਨੇ ਗੁਰਦੁਆਰਾ ਅੰਬ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕਰਨ ਦੀ ਕੰਪੇਨ ਹੈ ਜਿਹੜੀ ਉਹ ਸੋਚੀ ਸੀਗੀ। ਜਦੋਂ ਉਹ ਅਰਦਾਸ ਕਰਨ ਗਿਆ ਉੱਥੇ ਜਿਹੜਾ ਅਰਦਾਸੀਆ ਸਿੰਘ ਉੱਥੇ ਮੌਜੂਦ ਸੀ, ਉਹਨੇ ਇਹ ਕਹਿ ਕੇ ਅਰਦਾਸ ਕਰਨ ਨੂੰ ਇਨਕਾਰ ਕਰ ਦਿੱਤਾ ਕਿ ਜੀ ਤੁਸੀਂ ਤੇ ਝਾੜੂ ਵਾਲੇ ਹੋ, ਤੁਸੀਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਹੋ, ਮੈਂ ਅਰਦਾਸ ਨਹੀਂ ਕਰਨੀ। ਪਰ ਉੱਥੇ ਕੁਦਰਤੀ ਕਿਉਂਕਿ ਉਸ ਕੈਂਡੀਡੇਟ ਦਾ ਜਿਹੜਾ ਪਿਤਾ ਉਹ ਸਾਬਕਾ HEPC ਮੈਂਬਰ ਸੀ, ਉਹ ਮੌਜੂਦ ਸੀ। ਉਹਨੇ ਆਖਿਆ ਕੋਈ ਗੱਲ ਨਹੀਂ, ਕੋਈ ਨਹੀਂ, ਰਹਿਣ ਦਿਓ, ਕੋਈ ਗੱਲ ਨਹੀਂ, ਮੈਂ ਅਰਦਾਸ ਕਰ ਦੇਣਾ।
ਗੁਰੂ ਅੱਗੇ ਅਰਦਾਸ ਹੀ ਕਰਨੀ ਹੈ, ਆਸ਼ੀਰਵਾਦ ਹੀ ਲੈਣਾ। ਸੋ ਉਹਨੇ ਫਿਰ ਅਰਦਾਸ ਕੀਤੀ ਸੀ। ਉਦੋਂ ਵੀ ਮਾਮਲਾ ਭਖਿਆ, ਉਦੋਂ ਵੀ ਇਹਨਾਂ ਦੇ ਬਿਆਨ ਆਏ ਸਨ SGPC ਅਹੁਦੇਦਾਰਾਂ ਦੇ ਕਿ ਜੀ ਅਸੀਂ ਪੜਤਾਲ ਕਰਾਵਾਂਗੇ। ਹੁਣ ਇੱਧਰਲੇ ਪਾਸਿਓਂ ਅੱਜ ਵੀ ਬਿਆਨ ਆ ਰਹੇ ਆ, ਬਡੂੰਗਰ ਸਾਹਿਬ ਕਹਿੰਦੇ ਪਏ ਆ ਕਿ ਜੀ ਅਸੀਂ ਪੜਤਾਲ ਕਰਾਵਾਂਗੇ, ਜੇ ਘਟਨਾ ਸੱਚ ਆ ਤੇ ਫਿਰ ਬੜੀ ਮੰਦਭਾਗੀ ਗੱਲ ਹੈ ਤੇ ਅਸੀਂ ਇਹਦੇ ਤੇ ਐਕਸ਼ਨ ਵੀ ਲਵਾਂਗੇ। ਉਂਝ ਜਿਹੜਾ ਕੇਵਲ ਸਿੰਘ ਆ ਉਹ ਕਹਿੰਦਾ ਜੀ ਮੈਂ ਤੇ ਆਪ ਝਾੜੂ ਵਾਲਾ, ਮੈਂ ਤੇ ਆਪ ਆਮ ਆਦਮੀ ਪਾਰਟੀ ਦਾ ਸਮਰਥਕ ਆ, ਮੈਂ ਤੇ ਇਹਨਾਂ ਨੂੰ ਜਵਾਬ ਦਿੱਤਾ ਹੀ ਨਹੀਂ ਗਾ। ਹੁਣ ਪਤਾ ਨਹੀਂ ਇਹਦੇ 'ਚ ਸੱਚਾਈ ਕੀ ਆ, ਇਹ ਤੇ ਹਾਲੇ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਉਤਰਾ ਇਹ ਲਗਾਤਾਰ ਜਿਹੜੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਇਹਨਾਂ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅੱਜ ਦੇਖੋ ਉਸ ਗੁਰੂ ਤੇ ਹੀ ਮੱਲ ਮਾਰ ਕੇ ਬਹਿ ਗਏ ਆ ਇਹ ਲੋਕ, ਜਿਸ ਗੁਰੂ ਨੇ ਆਪਣੀ ਬਾਣੀ ਦੇ ਰਾਹੀਂ ਇਹ ਸੰਦੇਸ਼ ਦਿੱਤਾ ਹੈ, ਇਹ ਸੁਨੇਹਾ ਦਿੱਤਾ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਉਹਦੀ ਸ਼ਰਨ ਤੇ ਜੋ ਆ ਗਿਆ ਉਹਨੂੰ ਕੰਠ ਲਾਉਂਦਾ ਹੈ। ਉਸ ਗੁਰੂ ਨੂੰ ਇਹ ਵੰਡ ਕੇ ਬਹਿ ਗਏ ਕਿ ਨਹੀਂ ਜੀ ਅਸੀਂ ਇਹਨੂੰ ਦੇਣਾ, ਇਹਨੂੰ ਬੀੜ ਸਾਹਿਬ ਦਾ ਸਰੂਪ ਨਹੀਂ ਦੇਣਾ। ਇਹ ਬੜੀ ਮੰਦਭਾਗੀ ਗੱਲ ਆ। ਇਸ ਹਿਸਾਬ ਦੇ ਨਾਲ ਤੇ ਕੱਲ ਨੂੰ ਜਦੋਂ ਕੋਈ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਮੌਤ ਹੋਊਗੀ ਤੇ ਉਹ ਸਿਆਸੀ ਲੋਕ ਆਖਣਗੇ ਕਿ ਇਹਨਾਂ ਸੇਵਿਆਂ ਦੇ ਵਿੱਚ ਸਾਡੇ ਮੰਤਰੀ ਨੇ ਗ੍ਰਾਂਟ ਦੇ ਕੇ ਇੱਟਾਂ ਲਵਾਈਆਂ, ਅਸੀਂ ਤੁਹਾਨੂੰ ਸੰਸਕਾਰ ਨਹੀਂ ਕਰਨ ਦੇਣਾ। ਸੋ ਇਹ ਬੜੀ ਗਲਤ ਗੱਲ ਆ। ਇਹਨਾਂ ਚੀਜ਼ਾਂ ਤੇ ਕੱਲੀ ਸਿਰਫ ਜਿਹੜੀ ਹੈ ਲੀਪਾ ਪੋਚੀ ਨਹੀਂ ਹੋਣੀ ਚਾਹੀਦੀ, ਪੜਤਾਲ ਵੀ ਹੋਣੀ ਚਾਹੀਦੀ ਹੈ। ਪੜਤਾਲ ਹੀ ਨਹੀਂ, ਐਕਸ਼ਨ ਵੀ ਹੋਣਾ ਚਾਹੀਦਾ, ਕਿਉਂਕਿ ਇਹ ਮਸਲਾ ਧਾਰਮਿਕ ਜਜ਼ਬਾਤਾਂ ਨਾਲ ਨਹੀਂ, ਧਾਰਮਿਕ ਸਿਧਾਂਤਾਂ ਨਾਲ ਵੀ ਜੁੜਿਆ। ਬਿਲਕੁਲ ਜੀ, ਰੁਝਾਨ ਇਹ ਬਹੁਤ ਮਾੜਾ ਆ। ਇਹਨਾਂ ਨੇ ਗੁਰੂ ਤੇ ਮੱਲ ਨਹੀਂ ਮਾਰੀ ਹੋਈ, ਇਹਨਾਂ ਨੇ ਗੋਲਕਾਂ ਤੇ ਮੱਲਾਂ ਜ਼ਰੂਰ ਮਾਰੀਆਂ ਹੋਈਆਂ। ਤੇ ਅਖੀਰ ਦੇ ਵਿੱਚ ਸਵਾਲ ਹੈ ਕਿ ਪੰਜਾਬ ਦੇ ਥਾਣਿਆਂ ਦਾ ਹਾਲ ਤੇ ਆਪਾਂ ਦੇਖ ਹੀ ਚੁੱਕੇ ਹਾਂ, ਪਹਿਲਾਂ ਵੀ ਜੇਲਾਂ ਭੱਜਦੀਆਂ ਕਿਸ ਤਰ੍ਹਾਂ ਭੱਜਦੇ ਆ, ਤੇ ਥਾਣੇ ਜੀ ਕਤਲ ਕਰ ਦਿੱਤਾ। ਥਾਣਿਆਂ ਦਾ ਹਾਲ, ਪੁਲਿਸ ਵਾਲਿਆਂ ਦਾ ਹਾਲ ਹੀ ਹੈ ਜੀ, ਜਿਵੇਂ ਉਹ ਕਹਿੰਦੇ ਨਾ ਕਿ ਥਲਾਂ ਦੇ ਪਲੇ ਪਾਣੀ 'ਚ ਗਲੇ। ਇਹ ਰਾਜਨੀਤਿਕ ਲੋਕਾਂ ਦੇ ਹੱਥਾਂ 'ਚ ਪਲੇ ਆ। ਬੇਸ਼ੱਕ ਚੋਣ ਜਾਬਤਾ ਹਾਲੇ ਲੱਗਾ ਹੋਇਆ ਪੰਜਾਬ ਦੇ ਵਿੱਚ, ਇੱਕ ਵਾਰੀ ਇਹਨਾਂ ਦੇ ਸਿਰਾਂ ਤੋਂ ਸਿਆਸਤ ਦਾ ਕੁੰਡਾ ਜਿਹੜਾ ਹਟਿਆ ਹੋਇਆ, ਬਾਵਜੂਦ ਇਸ ਦੇ ਇਹਨਾਂ ਦੇ ਜਿਹੜੇ ਰੰਗ ਢੰਗ ਆ ਉਹ ਕੁਛ ਹੱਦ ਤੱਕ ਉਹ ਪੁਰਾਣੇ ਆ। ਦੇਖੋ ਇਹ ਮਸਲਾ ਜਿਹੜਾ ਉਹ ਇਸ ਕਰਕੇ ਗੰਭੀਰ ਆ ਕਿ ਥਾਣੇ ਦੇ ਵਿੱਚ ਕਤਲ ਹੋ ਜਾਣਾ ਔਰ ਪੁਲਿਸ ਉਸ ਕਤਲ ਨੂੰ ਰੋਕ ਹੀ ਨਹੀਂ ਸਕੀ ਕੋਲ ਖੜੀ। ਇਹ ਘਟਨਾ ਦੀਨਾਨਗਰ ਦੀ ਹੈ, ਜਿੱਥੇ ਜਵਾਕਾਂ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਟਕਰਾਓ ਹੋ ਗਿਆ। ਟਕਰਾਓ ਹੋਣ ਤੋਂ ਬਾਅਦ ਮਸਲਾ ਜਿਹੜਾ ਉਹ ਥਾਣੇ ਤੱਕ ਪਹੁੰਚ ਗਿਆ, ਜਿੱਥੇ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਜਾ ਕੇ ਇਲਜ਼ਾਮ ਲਾਏ। ਇਲਜ਼ਾਮ ਤਰਾਸ਼ੀ ਕਰਦਿਆਂ ਝਗੜਾ ਹੋਇਆ। ਉਹਦੇ ਵਿੱਚ ਇਹ ਸੀਗਾ ਕਿ ਇੱਕ ਜਿਹੜਾ ਨਿਰਮਲ ਸਿੰਘ ਸੀਗਾ ਉਹਦੇ ਗਲ ਪੈ ਗਏ ਦੂਜੀ ਧਿਰ ਵਾਲੇ। ਮਾਂ ਸੀ, ਬੇਟਾ ਸੀਗਾ ਤੇ ਕੁਛ ਹੋਰ ਉਹਨਾਂ ਦੇ ਨਾਲ ਸਮਰਥਕ ਸੀ। ਉਹਨਾਂ ਨੇ ਉਹਨੂੰ ਉੱਥੇ ਢਾਲਿਆ, ਥਾਣੇ ਦੇ ਵਿੱਚ ਕੁੱਟਮਾਰ ਕੀਤੀ ਹੈ। ਉਹ ਫਿਰ ਬੰਦਾ ਜਿਹੜਾ ਉਹ ਉੱਥੇ ਨਿਮੋ ਝੂਨਾ ਜਿਹਾ ਹੋ ਗਿਆ। ਉਸ ਤੋਂ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ, ਹਸਪਤਾਲ ਦੇ ਵਿੱਚ ਉਹਦੀ ਮੌਤ ਹੋ ਗਈ ਆ। ਸੋ ਇਹ ਬਹੁਤ ਸੰਜੀਦਾ ਵਿਸ਼ਾ ਆ ਕਿ ਦੇਖੋ ਹਸਪਤਾਲ ਦੀ ਥਾਣੇ ਦੀ ਜਿਹੜੀ ਕਾਰਵਾਈ ਆ ਔਰ ਉਸ ਕਾਰਵਾਈ ਦੇ ਦੌਰਾਨ ਇਹ ਕਤਲ ਹੋ ਜਾਣਾ, ਲੜਾਈ ਹੋ ਜਾਣੀ, ਬਹੁਤ ਸਾਰੇ ਸਵਾਲ ਖੜੇ ਕਰਦੇ ਆ। ਉਂਝ ਸਾਡੇ ਪਤਾ ਨਹੀਂ ਇੱਥੋਂ ਦੀ ਪੁਲਿਸ ਨੇ ਕੀ ਧਾਰਿਆ, ਕੀ ਇਹਨਾਂ ਨੇ ਆਪਣੀ ਮਾਨਸਿਕਤਾ ਨੂੰ ਜਿੰਦਰਾ ਲਾਇਆ। ਕੋਈ ਚੱਜ ਦੀ ਗੱਲ ਵਾੜਦੇ ਨਹੀਂ, ਕੋਈ ਸਬਕ ਆਪਣੀ ਜ਼ਹਿਨੀਅਤ ਦੇ ਵਿੱਚ ਵਾੜਦੇ ਨਹੀਂ। ਇੱਥੇ ਇੱਕ ਵਾਰੀ ਹਵਾਲਾ ਦੇ ਵਿੱਚ ਜਾ ਕੇ ਇੱਕ ਬੰਦੇ ਨੇ ਗੋਲੀ ਮਾਰ ਦਿੱਤੀ ਸੀਗੀ, ਹਵਾਲਾ ਦੇ ਵਿੱਚ ਜਾ ਕੇ ਦੂਜੇ ਨੂੰ ਗੋਲੀ ਮਾਰ ਦਿੱਤੀ ਸੀ। ਫਿਰ ਇਸ ਤੋਂ ਇਲਾਵਾ ਬਹੁਤ ਵਾਰੀ ਥਾਣਿਆਂ ਦੇ ਵਿੱਚ ਆ ਕੇ ਗੋਲੀ ਵੀ ਚੱਲੀ ਆ, ਪਰ ਬਾਵਜੂਦ ਇਸ ਦੇ ਇਹ ਜਿਹੜੀ ਪੁਲਿਸ ਆ ਉਹ ਸਬਕ ਲੈਣ ਨੂੰ ਤਿਆਰ ਨਹੀਂ। ਇਸ ਤਰ੍ਹਾਂ ਦੀਆਂ ਜੇ ਘਟਨਾਵਾਂ ਥਾਣਿਆਂ 'ਚ ਵਾਪਰ ਲੱਗ ਪਈਆਂ ਔਰ ਜੇ ਵਾਪਰ ਰਹੀਆਂ ਨੇ ਤੇ ਇਹਦਾ ਮਤਲਬ ਆ ਕਿ ਬਾਹਰਲੇ ਹਾਲਾਤ ਤੇ ਥਾਣੇ ਦੇ ਹਾਲਾਤ, ਇਹਨਾਂ ਦੋਨਾਂ ਦੇ ਵਿੱਚ ਕੋਈ ਬਹੁਤਾ ਫਰਕ ਲੋਕ ਮਹਿਸੂਸ ਨਹੀਂ ਕਰਦੇ। ਜਿਹੋ ਜਿਹਾ ਉਹਨਾਂ ਨੂੰ ਬਾਹਰ ਮਾਹੌਲ ਲੱਗਦਾ ਕਿ ਜਿੱਥੇ ਬੰਦਾ ਮਿਲਦਾ, ਜਿੱਥੇ ਤੁਹਾਡਾ ਜ਼ੋਰ ਚੱਲਦਾ, ਫੜ ਕੇ ਢਾਲੋ, ਤੇ ਜੇ ਉਹ ਥਾਣੇ ਜਾਂਦੇ ਆ ਤੇ ਉਹੀ ਮਾਨਸਿਕਤਾ ਉੱਥੇ ਵੀ ਰਹਿੰਦੀ ਆ, ਕਿਉਂਕਿ ਪੁਲਿਸ ਦਾ ਸਿਰਫ ਨਾਂ ਹੀ ਨਾ ਆ, ਪੁਲਿਸ ਦਾ ਭੈ, ਪੁਲਿਸ ਦਾ ਖੌਫ ਔਰ ਪੁਲਿਸ ਦਾ ਜੋ ਡੰਗ ਸੀਗਾ ਉਹ ਕਿਤੇ ਨਾ ਕਿਤੇ ਹੁਣ ਲੋਕਾਂ ਦੇ ਵਿੱਚ ਅਸਰ ਕਰਕੇ ਨਹੀਂ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਪੁਲਿਸ ਉਹੀ ਕੁਛ ਕਰਦੀ ਹੈ ਜੋ ਸਾਡੇ ਜਿਹੜੇ ਉੱਤੇ ਬੈਠੇ ਲੋਕ ਇਹਨਾਂ ਤੋਂ ਕਰਵਾਉਂਦੇ ਆ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਗੁਰਸਰੀਆ ਜੀ, ਸਾਡੇ ਨਾਲ ਜੁੜੇ ਤੇ ਖਬਰਾਂ ਬਾਰੇ ਦੱਸਿਆ ਜੀ। ਸ਼ੁਕਰੀਆ ਜੀ। ਤੇ ਇਹ ਸਨ ਜੀ ਮਿੰਟੂ ਗੁਰਸਰੀਆ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਖਬਰਾਂ ਬਾਰੇ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।